ਇਹਨਾਂ ਦੇ ਨਾਲ ਸਿਨੇਮਾ ਕਿਵੇਂ ਸਰਵਾਈਵ ਕਰੇਗਾ, ਕਿਹੜੀ ਦਿਸ਼ਾ ਦੇ ਵਿੱਚ ਜਿਹੜਾ ਹੈਗਾ ਉਹ ਸਿਨੇਮਾ ਜਾਏਗਾ? ਮੈਨੂੰ ਇਹ ਲੱਗਦਾ ਹੈ ਟਿਕਟੌਕ ਸਾਡੇ ਵੀ ਚੱਲਦੀ ਸੀ, ਉਹ ਹੁਣ ਬੰਦ ਹੋ ਗਈ। ਉਹਦੇ ਵਿੱਚੋਂ ਤੁਸੀਂ ਜ਼ਿਆਦਾ ਕ੍ਰੀਏਟਿਵ ਨਹੀਂ ਹੋ ਸਕਦੇ। ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਮੀਨਿੰਗਲੈਸ ਹੈ ਉੱਥੋਂ ਤੱਕ ਸੀਮਿਤ ਰਹਿ ਜਾਂਦੇ ਹੋ। ਮੈਨੂੰ ਪਤਾ ਹੈ ਕਿ ਬੱਚਿਆਂ 'ਚ ਟੈਲੈਂਟ ਬਹੁਤ ਜ਼ਿਆਦਾ, ਇਹਨਾਂ ਨੂੰ ਨੌਲੇਜ ਬਹੁਤ ਜ਼ਿਆਦਾ ਹੈ। ਉਹੀ ਜਿਹੜੀ ਮਲਕੀਤ ਨੇ ਕਹੀ ਸੀ ਪਹਿਲਾਂ ਗੱਲ ਕਿ ਅਸੀਂ ਇਹਨੂੰ ਯੂਜ਼ ਕਿਵੇਂ ਕਰਨਾ, ਉਹ ਦੂਜੇ ਪਾਸੇ ਨੂੰ ਜਾ ਰਹੇ ਹਾਂ ਅਸੀਂ। ਤੇ ਚੰਗੇ ਰਾਈਟਰ, ਚੰਗੀਆਂ ਕਹਾਣੀਆਂ ਜਦੋਂ ਬਣਦੀਆਂ ਨੇ ਬੱਚੇ ਉਧਰ ਨੂੰ ਜੁੜਦੇ ਨੇ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਉਧਰਲੇ ਪੰਜਾਬ ਨਾਲੋਂ ਇੱਥੇ ਕਲਾ ਕਿਤੇ ਜ਼ਿਆਦਾ ਹੈ, ਬਹੁਤ ਜ਼ਿਆਦਾ ਕਲਾ ਹੈ। ਅਸੀਂ ਤਾਂ ਸਗੋਂ ਇਹਨਾਂ ਨੂੰ ਦੇਖਦੇ ਕਿ ਬਹੁਤ ਕੁਝ ਸਿੱਖਿਆ। ਤੇ ਦੁੱਖ ਦੀ ਗੱਲ ਇਹ ਹੈ, ਜਿਵੇਂ ਪਹਿਲਾਂ ਗੱਲ ਕੀਤੀ ਜਾ ਰਹੀ ਹੈ ਕਿ ਜਾਂ ਸਿੱਖਣ ਸਿਖਾਉਣ ਦੇ ਮੂਡ 'ਚ ਨਹੀਂ ਅਸੀਂ, ਜਾਂ ਸਰਕਾਰਾਂ ਵੱਲੋਂ ਕੀ ਕੀਤਾ ਜਾ ਰਿਹਾ ਹੈ, ਪਰ ਇਹ ਹੰਭਲਾ ਮਾਰਨੀ ਪੈਣਾ। ਜਿਹੜਾ ਇਹ ਯੂਥ ਹੈ ਉਸ ਕ੍ਰੀਏਟੀਵਿਟੀ ਨੂੰ ਜਿੰਨੀ ਦੇਰ ਦੂਜੇ ਪਾਸੇ ਅਸੀਂ ਨਹੀਂ ਲੈ ਕੇ ਜਾਂਦੇ, ਜਿਹੜਾ ਸਾਡੇ ਸਿਨੇਮੇ ਦੀ ਕੁਆਲਿਟੀ ਹੈ ਉਹ ਉੱਤੇ ਨਹੀਂ ਜਾ ਸਕਦੀ। ਕਿਉਂਕਿ ਅਸੀਂ ਵੀ ਦੇਖ ਰਹੇ ਹਾਂ ਕਿ 2 ਦਿਨ ਹੋ ਗਏ ਸਾਨੂੰ ਆਇਆਂ ਨੂੰ, ਤੇ ਮੈਨੂੰ ਵੀ ਲੱਗਦਾ ਸੀ, ਮੈਨੂੰ ਪਤਾ ਨਹੀਂ ਸੀ ਕਿ ਇੱਥੇ ਟਿਕਟੌਕ ਬੈਨ ਨਹੀਂ ਹੈ, ਸਾਡੇ ਬੈਨ ਹੈ। ਤੇ ਉਹ ਸਾਨੂੰ ਇਹ ਲੱਗਦਾ ਸੀ ਕਿ ਹਰ ਬੱਚਾ ਆ ਕੇ ਸਾਨੂੰ ਪਹਿਲਾਂ ਇਹ ਕਹਿੰਦਾ ਕਿ ਤਸਵੀਰ ਬਣਾਉਣੀ ਹੈ, ਉਸ ਤੋਂ ਬਾਅਦ ਉਹ ਲਗਾਤਾਰ ਇੱਕ ਬਣਾ ਕੇ ਵੀਡੀਓ ਤੇ ਨਾਲ ਦੀ ਨਾਲ ਚੱਲ ਰਿਹਾ ਹੈ। ਤੇ ਕਈ ਵਾਰੀ ਅਸੀਂ ਉਹਨੂੰ ਹਾਸੇ ਮਜ਼ਾਕ 'ਚ ਬਹੁਤ ਉਲਟ ਪਾਸੇ ਨੂੰ ਲੈ ਜਾਂਦੇ ਹਾਂ। ਦੇਖੋ ਇਹ ਮਾੜੀ ਨਹੀਂ ਹੈ, ਜੇ ਅਸੀਂ ਉਹਨੂੰ ਪੋਜ਼ਿਟਿਵਲੀ ਅਸੀਂ ਕੋਈ ਚੀਜ਼ ਬਣਾਉਂਦੇ ਹਾਂ, ਅਸੀਂ ਉਸ ਰੂਪ ਦੇ ਵਿੱਚ ਫੇਸਬੁੱਕ ਤੇ ਵੀਡੀਓ ਪਾ ਦਿੰਦੇ ਹਾਂ। ਵੀਡੀਓ ਵੀ ਕਈ ਤਰੀਕਿਆਂ ਦੀਆਂ, ਬਹੁਤ ਕੁਝ ਇਹੋ ਜਿਹੀਆਂ ਵੀਡੀਓਜ਼ ਨੇ ਜਿਹੜੀਆਂ ਸਾਡਾ ਨੁਕਸਾਨ ਕਰ ਜਾਂਦੀਆਂ ਨੇ, ਪਰ ਬਹੁਤ ਕੁਝ ਇਹੋ ਜਿਹਾ ਵੀ ਹੈ। ਮੈਂ ਅੱਜ ਇਹੀ ਕਹਿਣਾ ਚਾਹੁੰਦੀ ਹਾਂ ਕਿ ਯੂਥ ਦੇ ਹੱਥਾਂ ਵਿੱਚ ਜੇ ਮੋਬਾਈਲ ਹੈ, ਜੇ ਉਹ ਉਸ ਤਰੀਕੇ ਨਾਲ ਟਿਕਟੌਕ ਬਣਾਉਂਦੇ ਨੇ ਤਾਂ ਉਹਨਾਂ ਨੂੰ ਇਹ ਲੱਗੇ ਕਿ ਅਸੀਂ ਉਹਨੂੰ ਇੱਥੋਂ ਤੱਕ ਲਿਜਾ ਸਕਦੇ ਹਾਂ, ਸਿਨੇਮੇ ਤੱਕ। ਸਾਡੀ ਬੋਲੀ ਉਹਦੇ ਵਿੱਚ ਵਧੀਆ ਹੋਣੀ ਚਾਹੀਦੀ ਹੈ, ਪੰਜਾਬੀ ਬੋਲੀ ਦੇ ਵਿੱਚ ਜਦੋਂ ਅਸੀਂ ਕੋਈ ਵਧੀਆ ਸੁਨੇਹਾ ਦਿੰਦੇ ਹਾਂ ਤਾਂ ਬੱਚੇ ਦੋਨੇ ਪਾਸੇ ਜੁੜਦੇ ਆ। ਮੈਨੂੰ ਇਹ ਲੱਗਦਾ ਕਿ ਜਿਹੜੀ ਇਹ ਚੀਪ ਗੱਲਾਂ ਇਹਨਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ, ਤਾਂ ਹੀ ਅਸੀਂ ਆਪਣੀ ਮਾਂ ਬੋਲੀ ਨਾਲ ਵਫਾ ਕਮਾ ਸਕਦੇ ਹਾਂ। ਅੱਛਾ ਧੋਨੀ ਸਾਹਿਬ, ਤੁਸੀਂ ਸਿਨੇਮਾ ਦਾ ਅਗਰ ਨਵਾਂ ਇੱਕ ਅੰਗ ਦੇਖਿਆ ਹੋਵੇ, ਪਾਕਿਸਤਾਨੀ ਆਰਟਿਸਟ ਔਰ ਤੁਹਾਡੇ ਆਰਟਿਸਟ, ਲੇਕਿਨ ਕਹਾਣੀ ਜਿਹੜੀ ਹੈਗੀ ਆ ਉਹ ਲੰਡਨ ਜਾਂ ਕੈਨੇਡਾ ਜਾਂ ਅਮਰੀਕਾ ਉੱਥੇ ਜਾ ਕੇ ਕੋ ਪ੍ਰੋਡਕਸ਼ਨ ਜਿਹੜੀ ਹੈਗੀ ਆ ਉਹ ਹੋਣ ਲੱਗੀ ਆ। ਇਹਦੇ ਵਿੱਚ ਕੀ ਮੁਸ਼ਕਿਲ ਹੈਗੀ ਆ ਕਿ ਅਸੀਂ ਕ੍ਰਾਸ ਬਾਰਡਰ ਜਿਹੜੀ ਹੈਗੀ ਆ ਕੋਈ ਐਸੀ ਮੁਹੱਬਤਾਂ ਵਾਲੀ ਫਿਲਮ ਜਿਹੜੀ ਹੈਗੀ ਆ ਉਹ ਬਣਾ ਲਈਏ ਜਿਹੜੀ ਦੋਵਾਂ ਦੇਸ਼ਾਂ ਦੇ ਦਰਮਿਆਨ ਮੁਹੱਬਤ ਪੈਦਾ ਕਰੇ, ਦੋਵਾਂ ਚੜ੍ਹਦੇ ਪੰਜਾਬ ਔਰ ਲਹਿੰਦੇ ਪੰਜਾਬ ਵੱਲ ਜਿਹੜਾ ਹੈਗਾ ਵਾ ਉਹ ਮੁਹੱਬਤ ਦੇ ਸੁਨੇਹੇ ਭੇਜੇ। ਆਲਰੇਡੀ ਸੁਨੇਹੇ ਆ ਰਹੇ ਆ ਉਧਰੋਂ, ਜਿਹੜਾ ਨਿਊਟਰਲ ਗਰਾਊਂਡਸ ਦੇ ਉੱਤੇ ਅਸੀਂ ਇੱਕ ਦੂਜੇ ਨਾਲ ਕੋਲੈਬੋਰੇਟ ਮਿਲ ਰਹੇ ਆ, ਜੁੜ ਰਹੇ ਆ ਔਰ ਸਾਡੇ ਆਰਟਿਸਟ ਉੱਧਰ ਜਾ ਰਹੇ ਆ। ਤੇ ਇਹ ਸਭ ਕੀ ਇਹਦੇ ਵਿੱਚ ਸਾਨੂੰ ਮੁਸ਼ਕਲਾਤ ਨੇ ਔਰ ਇਹਨਾਂ ਦਾ ਕੀ ਤੁਸੀਂ ਐਜ਼ ਆ ਇੱਕ ਸਿਨੇਮਾ ਦੇ ਇੱਕ ਕਾਰਕੁਨ ਦੇ ਤੌਰ ਤੇ ਕੀ ਸਮਝਦੇ ਹੋ ਕਿ ਕੀ ਹੋ ਸਕਦਾ ਇਹਦੇ ਵਿੱਚ? ਮੈਨੂੰ ਲੱਗਦਾ ਜਨਾਬ ਇਹੋ ਜਿਹਾ ਮਸਲਾ ਹੈ, ਜਿਨ੍ਹਾਂ ਸੱਜਣਾਂ ਨੇ ਪ੍ਰੋਗਰਾਮ ਅਰੇਂਜ ਕੀਤਾ ਨਾ, ਉਹ ਉੱਥੇ ਖੜੇ ਹੁੰਦੇ ਨੇ ਤੇ ਉਹ ਆਉਣ ਵਾਲੇ ਨੂੰ ਦੱਸਦੇ ਨੇ ਕਿ ਤੂੰ ਕਿੱਥੇ ਬੈਠਣਾ। ਉਹ ਕਹਿੰਦਾ ਜੀ ਤੁਸੀਂ ਉੱਥੇ ਬੈਠੋਗੇ, ਤੁਸੀਂ ਸਟੇਜ ਤੇ ਬੈਠੋਗੇ, ਤੁਸੀਂ ਸਾਹਮਣੇ ਬੈਠੋਗੇ, ਤੁਸੀਂ ਉਸ ਪਾਸੇ ਬੈਠੋਗੇ। ਇਸ ਕਰਕੇ ਜਿਨ੍ਹਾਂ ਲੋਕਾਂ ਨੇ ਹਕੂਮਤ ਕਰਨੀ ਹੁੰਦੀ ਹੈ ਉਹਨਾਂ ਨੇ ਦੱਸਣਾ ਹੁੰਦਾ ਕਿ ਤੁਸੀਂ ਇਹੋ ਜਿਹੇ, ਤੁਸੀਂ ਕਿੰਨਾ ਕੁ ਮਿਲਣਾ ਹੈ, ਤੁਸੀਂ ਕਿਵੇਂ ਮਿਲ ਸਕਦੇ ਹੋ, ਇਹ ਉਹੋ ਜਿਹਾ ਮਸਲਾ। ਸੋ ਪਰ ਫਿਰ ਵੀ ਇਹ ਆਪਾਂ ਇੱਕ ਤੀਜਾ ਰਾਹ ਕੱਢਿਆ। ਕੋਈ ਗੱਲ ਨਹੀਂ, ਅਸੀਂ ਫਿਲਮ ਉੱਥੇ ਜਾ ਕੇ ਬਣਾ ਲੈਂਦੇ ਹਾਂ। ਉਹਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਤੁਹਾਡੇ ਇੱਧਰਲੇ ਪੰਜਾਬ ਦੇ ਉੱਧਰਲੇ ਪੰਜਾਬ ਦੇ ਲੋਕ ਮਾਈਗ੍ਰੇਟ ਹੋ ਕੇ, ਜਿਨ੍ਹਾਂ ਨੇ ਕੰਪਨੀਆਂ ਖੋਲ੍ਹੀਆਂ ਇੰਗਲੈਂਡ ਦੇ ਵਿੱਚ ਜਾ ਕੇ, ਅਮਰੀਕਾ ਜਾ, ਕੈਨੇਡਾ ਜਾ ਕੇ, ਉਹ ਜਿਵੇਂ ਸਰ ਉਹਨਾਂ ਨੇ ਗੱਲ ਕੀਤੀ ਹੈ ਜਨਾਬ ਨੇ, ਬੜਾ ਚੰਗਾ ਨੁਕਤਾ ਹੈ। ਉਹ ਕਹਿੰਦੇ ਕਿ ਫਿਰ ਉਹ ਨਾਨ ਪੰਜਾਬੀ ਫਿਲਮ ਭਾਸ਼ਾ ਦੀ, ਨਾਨ ਇੰਡੀਅਨ ਫਿਲਮ ਵੱਜਦੀ ਹੈ ਤੇ ਉਹਨੂੰ ਫਿਰ ਕੋਈ ਮੁਸ਼ਕਲਾਤ ਨਹੀਂ ਆਉਂਦੀ ਕਿ ਤੁਹਾਡੇ ਸਿਨੇਮੇ 'ਚ ਲੱਗ ਸਕਦੀ ਹੈ। ਪਰ ਮੈਂ ਇੱਕ ਗੱਲ ਮਹਿਸੂਸ ਕਰਦਾ ਹਾਂ, ਉਹ ਗੱਲ ਇਹ ਸੀਗੀ ਕਿ ਅਸੀਂ ਜਿਹੜੇ ਲੋਕ ਆ, ਸਾਡੇ 'ਚ ਬਹੁਤ ਸਾਰੇ ਰਾਈਟਰ ਸਾਹਿਬਾਨ 'ਚ ਬੈਠੇ ਨੇ, ਬਹੁਤ ਸਾਰੇ ਸਾਹਿਤ ਪ੍ਰੇਮੀ ਬੈਠੇ ਨੇ। ਇਹ ਨਾ ਹਰ ਜਿਹੜੀ ਲਾਈਨ ਹੈ, ਕਿਸੇ ਵੀ ਕੰਮ ਦੀ ਲਾਈਨ, ਉਹ 'ਚ ਬਹੁਤ ਚੰਗੇ ਲੋਕ ਵੀ ਹੁੰਦੇ ਨੇ, ਬਹੁਤ ਟਾਈਮ ਪਾਸ ਲੋਕ ਵੀ ਹੁੰਦੇ ਨੇ। ਸੋ ਮੈਨੂੰ ਮਾਫ ਕਰਿਓ ਜੀ, ਮੈਂ ਮਾਫੀ ਚਾਹਾਂਗਾ ਗੁਸਤਾਖੀ ਲਈ। ਬਹੁਤ ਸਾਰੇ ਲੋਕ ਟਾਈਮ ਪਾਸ ਕਵਿਤਾ ਲਿਖਦੇ ਨੇ,
चरना बह रहा था, वो नीचे नहा रही थी, वो कभी छिड़ गई जी हो गया। ਉਹਦਾ ਕੋਈ ਮਤਲਬ ਨਹੀਂ ਹੁੰਦਾ, ਕਿਉਂਕਿ ਜਦੋਂ ਤੁਹਾਡੀ ਆਵਾਮ ਨੂੰ ਰੋਟੀ ਦੇ ਲਾਲੇ ਪਏ ਹੋਣ, ਤੁਹਾਡੀ ਆਵਾਮ ਨੂੰ ਐਜੂਕੇਸ਼ਨ ਦੇ ਲਾਲੇ ਪਏ ਹੋਣ ਕਿ ਇਹ ਸਾਡੀ ਜਨਰੇਸ਼ਨ ਦਾ ਕੀ ਬਣੂਗਾ, ਉਦੋਂ ਤੁਸੀਂ ਝਰਨਿਆਂ ਦੇ ਗੀਤ ਨਹੀਂ ਲਿਖ ਸਕਦੇ। ਇਹੀ ਕਾਰਨ ਹੈ ਕਿ ਜਿਹੜਾ ਇਹ ਸਾਡੇ ਕੋਲ ਆ ਜਿਹਨੂੰ ਆਪਾਂ ਟਿਕਟੌਕ ਕਹਿੰਦੇ ਆ, ਤੁਸੀਂ ਜਿਵੇਂ ਪਹਿਲਾਂ ਵੀ ਗੱਲ ਕੀਤੀ, ਜਿਵੇਂ ਟਿਕਟੌਕ ਆ, ਛੋਟੇ ਸਾਧਨ ਆਏ ਤੁਹਾਡੇ ਕੋਲ, ਜਿਵੇਂ ਤੁਸੀਂ ਕਿ 2 ਕਰੋੜ ਮੋਬਾਈਲ ਹੈ, ਮੈਂ ਕਹਿੰਦਾ 2 ਕਰੋੜ ਮੋਬਾਈਲਾਂ ਤੇ 10 ਕਰੋੜ ਘੱਟੋ ਘੱਟ ਟਿਕਟੌਕ ਚੱਲਦੇ। ਇਹ ਨਾ ਕਾਰਪੋਰੇਟ ਹੋਕੀ ਨੂੰ ਕਹਿੰਦੇ ਨੇ, ਇੱਕ ਸਿਸਟਮ ਹੈ ਜਿਹਨੇ ਤੁਹਾਡਾ ਗੁਲਾਮ ਕੀਤਾ। ਸਿਨੇਮਾ ਕਿਉਂ ਬਣਿਆ ਸਰ? ਜਿਨ੍ਹਾਂ ਸਾਡੇ ਪੁਰਖਿਆਂ ਨੇ ਸਿਨੇਮਾ ਬਣਾਇਆ, ਜਿਹਨੇ ਸਿਨੇਮਾ ਆਜ਼ਾਦ ਕੀਤਾ। ਅਸੀਂ ਇੱਕ ਦੇਖੋ ਬੜਾ ਸੋਹਣਾ ਆਡੀਟੋਰੀਅਮ 'ਚ ਬੈਠੇ ਹਾਂ, ਇਸ ਸੰਸਥਾ ਦਾ ਬਹੁਤ ਧੰਨਵਾਦ ਹੈ, ਇਹਨਾਂ ਨੇ ਸਾਡੇ ਲਈ ਕਿੰਨੇ ਚੰਗੇ ਚੇਅਰਸ ਬਣਾਈਆਂ, ਲਾਈਟਸ ਲੱਗੀਆਂ, ਸਟੇਜ ਬਣੀ, ਤਾਂ ਕਿ ਜਿਹੜੇ ਬੰਦੇ ਦੀ ਮਨਸ਼ਾ ਹੈ ਕਿ ਅੰਦਰ ਕੀ ਹੋ ਰਿਹਾ ਹੈ, ਉਹਨੂੰ ਪਤਾ ਕਿ ਅੰਦਰ ਪੰਜਾਬੀ ਆਲਮੀ ਕਾਨਫਰੰਸ ਹੋ ਰਹੀ ਹੈ, ਮੈਂ ਉਹਦੇ ਬਾਰੇ ਵਿਚਾਰ ਸੁਣਨਾ ਹੈ, ਮੈਂ ਵਿਚਾਰ ਦੇਣਾ ਹੈ, ਮੈਂ ਜਾਣਨਾ, ਉਹ ਬੰਦਾ ਅੰਦਰ ਆਉਂਦਾ। ਤੇ ਬਾਕੀ ਬੰਦੇ ਬਾਹਰ ਤਸਵੀਰਾਂ ਬਣਾ ਰਹੇ ਨੇ, ਬਾਕੀ ਬੰਦੇ ਬਾਹਰ ਟਿਕਟੌਕ ਬਣਾ ਰਹੇ ਨੇ, ਬਾਹਰ ਬੰਦੇ ਕੋਈ ਕੇਲੇ ਖਾ ਰਿਹਾ, ਕੋਈ ਚਾਹ ਪੀ ਰਿਹਾ। ਸਿਨੇਮਾ ਇਸ ਲਈ ਬਣਿਆ ਸੀਗਾ ਕਿ ਇੱਕ ਹਾਲ ਹੋਵੇ, ਉਹਦੇ ਚੇਅਰ ਲੱਗੀਆਂ ਹੋਣ, ਸਾਹਮਣੇ ਪਰਦਾ ਹੋਵੇ ਤੇ ਉਹਦੀਆਂ ਸਾਰੀਆਂ ਬੱਤੀਆਂ ਬੰਦ ਹੋਣ, ਸਾਡੀ ਪੂਰੀ ਇਕਾਗਰਤਾ ਉਸ ਪਰਦੇ ਤੇ ਹੋਵੇ, ਅਸੀਂ ਉਸ ਮਾਹੌਲ ਦੇ ਵਿੱਚ ਰੰਗੇ ਜਾਈਏ। ਇਹਦੇ ਉਲਟ ਕੀ ਹੁੰਦਾ ਕਿ ਤੁਸੀਂ ਮੋਬਾਈਲ ਦੇਖ ਰਹੇ ਹੋ, ਮੋਬਾਈਲ ਤੇ ਕੁਝ ਵੀ ਚੱਲ ਰਿਹਾ, ਚਾਹੇ ਜਿੰਨੀ ਮਰਜ਼ੀ ਚੰਗੀ ਕ੍ਰਿਏਸ਼ਨ ਚੱਲ ਰਹੀ ਹੈ, ਉਧਰੋਂ ਵਾਈਫ ਕਰ ਗਿਆ ਹੋਗਾ, ਦੇਖਿਓ ਕੌਣ ਆਇਆ ਬਾਹਰ, ਬੈਲ ਵੱਜੀ ਹੈ, ਅੱਛਾ ਮੈਂ ਜਾਣਾ, ਕਹਿੰਦਾ ਵਿੱਚ ਰੱਖ ਤੇ ਫਿਰ ਚਲਾ ਗਿਆ। ਆ ਦੇਖੋ ਜਿਹੜਾ ਚਾਹ ਉੱਬਲ ਰਹੀ ਹੈ, ਤੁਹਾਡੀ ਇਕਾਗਰਤਾ ਨਹੀਂ ਹੈ। ਤੁਹਾਨੂੰ ਅਸੀਂ ਉਸ ਵਕਤ ਉਸ ਮਾਹੌਲ ਦੇ ਵਿੱਚ ਕਿਵੇਂ ਰੰਗ ਸਕਦੇ ਹਾਂ? ਹੁਣ ਗਿੱਲ ਸਾਹਿਬ ਮੋਬਾਈਲ ਦੇਖ ਰਹੇ ਨੇ, ਮੈਂ ਗੱਲ ਕਰ ਰਿਹਾ ਹੁਣ, ਇਹ ਕਿਉਂਕਿ ਮਾਈਂਡ ਤਾਂ ਇੱਕੋ ਹੈ। ਗਿੱਲ ਸਾਹਿਬ ਪਲੀਜ਼ ਸੌਰੀ, ਮਾਈਂਡ ਤਾਂ ਇੱਕੋ ਹੈ ਨਾ। ਮੇਰੀ ਕੱਲ ਦੀ ਇੱਕ ਟੈਨਸ਼ਨ ਸੀਗੀ, ਮੈਨੂੰ ਕੱਲ ਦਾ ਫਿਕਰ ਸੀ, ਮੈਨੂੰ ਮੈਮ ਉਹਨਾਂ ਨੇ ਕਈ ਵਾਰ ਟੋਕਿਆ, ਕਰਨਜੀਤ ਨੇ ਅੱਜ ਵੀ ਮੈਨੂੰ ਆ ਕੇ ਟੋਕਤਾ, ਅਨਮੋਲ ਨੇ। ਸਾਡੇ ਕੋਲ ਬਹੁਤ ਸਾਰੇ ਕਲਾਕਾਰ ਸੱਜਣ ਬੈਠੇ ਨੇ, ਮੈਨੂੰ ਪਤਾ ਤੁਹਾਨੂੰ ਬਹੁਤ ਚਾਅ ਹੈ, ਤੁਹਾਨੂੰ ਬਹੁਤ ਚਾਅ, ਸਾਨੂੰ ਵੀ ਚਾਅ ਹੈ। ਅਸੀਂ ਕਿਤੇ ਭੱਜ ਕੇ ਨਹੀਂ ਚੱਲੇ, ਅਸੀਂ ਤਸਵੀਰਾਂ ਜਿੰਨੀਆਂ ਮਰਜ਼ੀ ਬਣਾ ਲਓ, ਜਿੰਨੇ ਮਰਜ਼ੀ ਟਿਕਟੌਕ ਬਣਾ ਲਓ, ਅਸੀਂ ਕਿਤੇ ਨਹੀਂ ਚੱਲੇ। ਪਰ ਜਿਹੜੀ ਗੱਲ ਸਟੇਜ ਤੇ ਹੋ ਰਹੀ ਹੈ, ਜਿਹੜੇ ਵਕਤਾ ਇੱਥੇ ਬੈਠੇ ਨੇ, ਉਹਨਾਂ ਕੋਲ ਏਡਾ ਗਿਆਨ ਹਾਸਲ ਹੈ, ਉਹ ਤਿਆਰੀ ਕਰਕੇ ਆਉਂਦੇ ਨੇ। ਆਪਾਂ ਉਹਨਾਂ ਦੀ ਗੱਲ ਤੇ ਪਹਿਲਾਂ ਸੁਣੀਏ ਨਾ। ਇੱਥੇ ਕਮਾਲ ਦਾ ਸੱਜਣ ਬੈਠੇ ਬੋਲ ਰਹੇ ਸੀ, ਬਾਬਾ ਬੁੱਲੇ ਸ਼ਾਹ ਤੇ ਬਾਬੇ ਨਾਨਕ ਤੇ ਗੱਲ ਹੋ ਰਹੀ ਸੀ, ਤੇ ਸਾਨੂੰ ਲੱਗਦਾ ਸੀ ਕਿ ਸਾਡੀ ਤਸਵੀਰ ਨਾ ਕਿਤੇ ਰਹਿ ਜੇ ਯਾਰ, ਬਾਬਾ ਬੁੱਲੇ ਸ਼ਾਹ ਬਾਅਦ ਦੇਖ ਲਾਂਗੇ, ਕਿਤੇ ਨਹੀਂ ਚੱਲਿਆ ਉਹ, ਇੰਨੇ ਸਾਲਾਂ ਤੋਂ ਇੱਥੇ ਤੁਰਿਆ ਫਿਰਦਾ। ਇਹ ਮੈਨੂੰ ਮਸਲਾ ਆਤਾ ਕਿ ਸਾਡੇ ਲਈ ਜ਼ਰੂਰੀ ਕੀ ਚੀਜ਼ ਹੈ, ਇਹ ਹੋਣੀ ਚਾਹੀਦਾ ਹੈ। ਹੁਣ ਅਸੀਂ ਵੀ ਜਦੋਂ ਸਿਨੇਮਾ ਬਾਰੇ ਉਧਰਲੇ ਚੜ੍ਹਦੇ ਪੰਜਾਬ ਸੈਮੀਨਾਰ ਕਰਦੇ ਆ, ਉੱਥੇ ਇੱਕ ਬਹੁਤ ਬੜੀ ਬਹਿਸ ਸਾਡੀ ਛਿੜਦੀ ਹੈ। ਉਹ ਕੀ ਹੁੰਦਾ, ਕਹਿੰਦੇ ਨਹੀਂ ਜੀ ਫਿਲਮ 'ਚ ਕਮੇਡੀ ਜ਼ਰੂਰ ਚਾਹੀਦੀ ਹੈ, ਚੁਟਕਲੇ ਜ਼ਰੂਰ ਇਕੱਠੇ ਹੋਣੇ ਚਾਹੀਦੇ ਆ। ਅਸੀਂ ਕਹਿੰਦੇ ਠੀਕ ਹੈ, 4 ਕਿਤਾਬਾਂ ਚੁਟਕਲਿਆਂ ਦੇ ਖਰੀਦੋ ਤੇ ਚੁਟਕਲੇ ਜੋੜ ਕੇ ਫਿਲਮ ਬਣਾ ਦਿਓ। ਪਰ ਸਾਨੂੰ ਇਹ ਲੱਗਦਾ ਹੈ ਕਿ ਸਿਨੇਮਾ ਇੱਕ ਡਾਕੂਮੈਂਟ ਵੀ ਹੈ। ਅੱਜ ਜਿਹੜੀ 2024 ਦੇ ਵਿੱਚ ਫਿਲਮ ਬਣ ਰਹੀ ਹੈ ਨਾ, ਚਾਹੇ ਉਹ ਲਹਿੰਦੇ ਪੰਜਾਬ 'ਚ ਬਣਦੀ ਹੈ, ਚਾਹੇ ਚੜ੍ਹਦੇ ਪੰਜਾਬ 'ਚ ਬਣਦੀ ਹੈ, ਉਹ ਸਾਡਾ ਇੱਕ ਡਾਕੂਮੈਂਟ ਹੈ। ਸਾਡੀ ਜਨਰੇਸ਼ਨ ਨੇ 2050 'ਚ ਜਾ ਕੇ 60 'ਚ ਜਾ ਕੇ ਜਦੋਂ ਇਹ ਦੇਖਣਾ ਕਿ 24 ਵਾਲੇ ਲੋਕ ਕੀ ਕਰ ਰਹੇ ਸੀ, ਉਹ ਕੀ ਸੋਚ ਰਹੇ ਸੀ, ਉਹਨਾਂ ਦੀ ਬੁੱਧੀ ਕਿੱਥੇ ਖੜੀ ਸੀ, ਉਹਨਾਂ ਦਾ ਫੈਸ਼ਨ ਕਿੱਥੇ ਸੀ, ਉਹ ਕਿਹੋ ਜਿਹੀਆਂ ਗੱਲਾਂ ਕਰਦੇ ਸੀ, ਉਹਨਾਂ ਦਾ ਰਹਿਣ ਸਹਿਣ ਕੀ ਸੀ, ਉਹਨਾਂ ਨੂੰ 24 ਦਾ ਸਿਨੇਮਾ ਚੱਕ ਕੇ ਲੱਭ ਕੇ ਖੋਜ ਕੇ ਦੇਖਣਾ ਪਊਗਾ। ਇਸ ਕਰਕੇ ਅੱਜ 2023-24 'ਚ ਸਾਡੇ ਉਧਰ ਫਿਲਮ ਬਣੀ ਅੰਗਰੇਜ਼, ਬਹੁਤ ਸਾਰੀਆਂ ਪੀਰੀਅਡ ਫਿਲਮਾਂ ਬਣੀਆਂ। ਜਦੋਂ ਸਾਡੀ ਜਨਰੇਸ਼ਨ ਅਮਰੀਕਾ ਕੈਨੇਡਾ ਦੇ ਵਿੱਚ ਇੱਥੇ ਵਿਕਸਿਤ ਮੁਲਕਾਂ ਦੇ ਵਿੱਚ ਬੈਠੀ ਹੈ, ਜਦੋਂ ਉਹਨੇ ਦੇਖਿਆ ਕਿ ਸਾਡੇ ਪੁਰਖੇ 47 'ਚ ਕੀ ਕਰ ਰਹੇ ਸੀਗੇ, 47 ਤੋਂ ਪਹਿਲਾਂ ਸਾਂਝੇ ਪੰਜਾਬ 'ਚ ਕੀ ਕਰਦੇ ਸੀ, ਤਾਂ ਸਾਡੀਆਂ ਫਿਲਮਾਂ ਨੇ ਦੱਸਿਆ, ਸਾਡੀਆਂ ਕਿਤਾਬਾਂ ਨੇ ਦੱਸਿਆ। ਹੁਣ ਪਰ ਗੱਲ ਉੱਥੇ ਮੈਂ ਫਿਰ ਦੁਬਾਰਾ ਗਿੱਲ ਸਾਹਿਬ ਗੱਲ ਕਰ ਰਹੇ, ਸੌਰੀ, ਗੱਲ ਉੱਥੇ ਹੈ। ਪਰ ਜਿਨ੍ਹਾਂ ਲੋਕਾਂ ਨੇ ਉਸ ਟਾਈਮ ਵੀ, ਇਸ ਟਾਈਮ ਵੀ ਜਾਂ ਅਗਲੇ ਟਾਈਮਾਂ 'ਚ ਵੀ ਟਾਈਮ ਪਾਸ ਕਹਾਣੀਆਂ ਲਿਖਣੀਆਂ, ਟਾਈਮ ਪਾਸ ਕਵਿਤਾਵਾਂ ਲਿਖਣੀਆਂ, ਟਾਈਮ ਪਾਸ ਗਜ਼ਲ ਲਿਖਣੀ ਹੈ, ਐਡਾ ਮੋਟਾ ਨਾਵਲ ਲਿਖ ਕੇ ਕਹਿਣਾ ਲਓ ਭਾਈ ਜ਼ਰੂਰ ਪੜ੍ਹਿਓ, ਤੁਸੀਂ ਸਮਾਂ ਵੀ ਦਿੱਤਾ ਉਹਨੂੰ 6 ਘੰਟੇ, ਨਿਕਲਿਆ ਕੱਖ ਨਹੀਂ ਉਹ 'ਚੋਂ। ਇਹ ਸੋਚਣ ਦਾ ਵਿਸ਼ਾ ਹੈ ਕਿ ਅਸੀਂ ਸੀਰੀਅਸ ਕਿਹੜੀ ਚੀਜ਼ ਲਈ ਹੋਣਾ। ਸਾਡੇ ਬੱਚੇ ਜਿਹੜੇ ਵਿਕਸਿਤ ਮੁਲਕ ਜਿਹਨਾਂ ਨੂੰ ਅਸੀਂ ਕਹਿੰਦੇ ਆ, ਉਹਨਾਂ ਮੁਲਕਾਂ 'ਚ ਚਲੇ ਗਏ, ਸਾਡਾ ਉਹਨਾਂ ਮੁਲਕਾਂ ਨਾਲ ਰਾਬਤਾ ਬਣ ਗਿਆ। ਰਾਬਤਾ ਕਿਵੇਂ ਬਣਿਆ? ਮੋਬਾਈਲ ਦੇ ਰਾਹੀਂ ਪੂਰੀ ਦੁਨੀਆ ਦੇਖ ਲਈ।
ਸੋ ਸਾਨੂੰ ਲੱਗਦਾ ਜੇ ਸਾਡਾ ਵਿਕਸਿਤ ਹੋਣਾ ਕੀ ਹੈ, ਅਸੀਂ ਕਿਵੇਂ ਸਿੱਧ ਕਰੀਏ ਕਿ ਅਸੀਂ ਵਿਕਸਿਤ ਹੋ ਗਏ। ਅਸੀਂ ਸਿੱਧ ਕੀਤਾ ਕਿ ਮੈਂ ਫਲਾਣੇ ਬ੍ਰਾਂਡ ਦੀ ਸ਼ਰਟ ਪਾਈ ਹੈ, ਮੈਂ ਫਲਾਣੇ ਬ੍ਰਾਂਡ ਦੇ ਸ਼ੂਜ਼ ਪਾਏ ਨੇ। ਇਹ ਹੁਣ ਲੋਕਾਂ ਨੂੰ ਦਿਖਾਈਏ ਕਿਵੇਂ? ਬਣਾਓ ਟਿਕਟੌਕ। ਸੋ ਸਿਨੇਮਾ, ਸਾਡੇ ਕੋਲੇ ਬਹੁਤ ਕਮਾਲ ਦੇ ਬੰਦੇ, ਸਾਡੇ ਕਮਾਲ ਦੇ ਰਾਈਟਰ। ਮੈਂ ਇੱਕ ਗੱਲ ਪੰਜਾਬੀ 'ਚ ਮਤਲਬ ਬਹੁਤ ਪ੍ਰਾਊਡ ਫੀਲ ਕਰਦਾ ਇਸ ਗੱਲ ਦਾ ਕਿ ਚਾਹੇ ਲਹਿੰਦਾ ਪੰਜਾਬ ਹੈ ਚਾਹੇ ਚੜ੍ਹਦਾ ਪੰਜਾਬ ਹੈ, ਜਿੰਨੇ ਵਿਸ਼ੇ ਸਾਡੇ ਪੰਜਾਬੀਆਂ ਕੋਲ ਨੇ ਸਿਨੇਮਾ ਬਣਾਉਣ ਲਈ, ਦੁਨੀਆ 'ਚ ਕਿਸੇ ਕੋਲ ਨਹੀਂ। ਅੱਜ ਟੈਕਨੀਕਲ ਪੱਖੋਂ ਤੁਸੀਂ ਬੇਸ਼ੱਕ ਕਹੀ ਜਾਓ ਕਿ ਹਾਲੀਵੁੱਡ ਬਹੁਤ ਕਮਾਲ ਦੀ ਚੀਜ਼ ਹੈ, ਉਹਨਾਂ ਕੋਲ ਕੁੱਤਿਆਂ, ਜਾਨਵਰਾਂ, ਪਤੰਗਾਂ ਤੋਂ ਬਿਨਾਂ ਫਿਲਮ ਬਣਾਉਣ ਨੂੰ ਕੋਈ ਵਿਸ਼ਾ ਨਹੀਂ ਹੈ। ਆ ਤੋਤੇ ਉੜ ਗਏ, ਅਵਤਾਰ ਫਿਲਮ ਬਣਾਈ ਉਹਨਾਂ ਨੇ, ਪੂਰੇ ਵਰਲਡ ਦੀ ਕਹਿੰਦੇ ਵੱਡੀ ਫਿਲਮ ਸੀਗੀ। ਭਾਜੀ ਕੀ ਸੀ ਉਹਦੇ ਵਿੱਚ? ਸਾਡੀ ਫਿਲਮ ਹੈ, ਅਹਿਸਾਸਾਂ ਦੀ ਫਿਲਮ ਹੈ। ਜਿਹੜੀ ਤੁਸੀਂ ਬਦਲਦੇ ਦੌਰ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਜਦੋਂ ਮੈਂ ਸਿਨੇਮੇ ਦੇਖਣਾ ਸ਼ੁਰੂ ਕੀਤਾ, ਸਕੂਲਾਂ 'ਚੋਂ ਭੱਜ ਕੇ ਬੰਕ ਮਾਰ ਕੇ ਸਿਨੇਮਾ ਦੇਖਿਆ, ਕਾਲਜਾਂ 'ਚੋਂ ਭੱਜ ਕੇ ਸਿਨੇਮਾ ਦੇਖਿਆ। ਸਿਨੇਮਾ ਉਦੋਂ ਕੀ ਸੀਗਾ? ਅਸੀਂ ਕਿਉਂ ਬੈਠੇ ਸਿਨੇਮੇ ਦੀ ਅਸਲੀ ਗੱਲ ਕਰ ਰਹੇ ਹਾਂ। ਉਦੋਂ ਸਿਨੇਮਾ ਸੀਗਾ ਇੱਕ ਮੁੰਡਾ ਤੇ ਕੁੜੀ ਹੈ, ਦੋਨਾਂ ਨੇ ਆਪਸ 'ਚ ਪਿਆਰ ਕੀਤਾ, ਉਹਦੇ ਪੇਰੈਂਟਸ ਮਾਪੇ ਨਹੀਂ ਮੰਨੇ, ਇਹਦੇ ਵਾਲਿਦ ਨਹੀਂ ਮੰਨੇ, ਇਹਦੇ ਪੇਰੈਂਟਸ ਨਹੀਂ ਮੰਨੇ, ਅੱਬਾ ਹਜੂਰ ਨੇ ਨਾ ਕਰ ਦਿੱਤੀ ਤੇ ਬੜਾ 3 ਘੰਟੇ ਝਗੜਾ ਹੋਇਆ। ਅਖੀਰ ਨੂੰ ਕਿਸੇ ਇਹੋ ਜਿਹਾ ਪੁਆਇੰਟ ਆਇਆ, ਇਕੱਠੇ ਹੋ ਗਏ ਤੇ ਮੁੰਡੇ ਕੁੜੀ ਦਾ ਹੱਥ ਵਿੱਚ ਹੱਥ ਫੜਾਇਆ ਤੇ ਫਿਲਮ ਦੇ ਉੱਤੇ ਲਿਖਿਆ ਗਿਆ ਦੀ ਐਂਡ। ਇਹ ਗੱਲ ਸਾਡੇ, ਕਿਉਂਕਿ ਅਸੀਂ ਲਿਟਰੇਚਰ ਦੇ ਸਟੂਡੈਂਟ ਸੀਗੇ, ਲਿਟਰੇਚਰ ਨਾਲ ਵਾਹ ਵਾਸਤਾ ਸੀਗਾ, ਸਾਡੇ ਦਿਮਾਗਾਂ 'ਚ ਇਹ ਗੱਲ ਬਹੁਤ ਬੁਰੀ ਤਰ੍ਹਾਂ ਸਾਨੂੰ ਖਟਕ ਰਹੀ ਸੀ ਕਿ ਇੱਥੇ ਦੀ ਐਂਡ ਕਿਉਂ ਹੋਇਆ। ਕਿਉਂਕਿ ਜਦੋਂ ਤੱਕ ਬੱਚੇ ਪੜ੍ਹਦੇ ਨੇ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਜਾਂਦੇ ਨੇ, ਪੇਰੈਂਟਸ ਨੇ ਖਰਚਾ ਦੇਣਾ ਹੁੰਦਾ, ਕੁੜੀ ਨੂੰ ਵੀ ਮੁੰਡੇ ਨੂੰ ਵੀ। ਉਦੋਂ ਜਿੱਥੇ ਮਰਜ਼ੀ ਕਾਫੀ ਹਾਊਸ ਚਾਹ ਪੀਓ, ਜਿੱਥੇ ਮਰਜ਼ੀ ਘੁੰਮੋ, ਸਿਨੇਮਾ ਦੇ ਕੋਈ ਮਤਲਬ ਨਹੀਂ। ਪ੍ਰੋਬਲਮ ਤਾਂ ਆ ਹੱਥ ਫੜਨ ਤੋਂ ਬਾਅਦ ਸ਼ੁਰੂ ਹੁੰਦੀ ਹੈ ਤੇ ਸਿਨੇਮਾ ਖਤਮ ਹੋ ਗਿਆ। ਸਿਨੇਮਾ ਇਸ ਚੀਜ਼ ਦਾ ਬਣਨਾ ਚਾਹੀਦਾ ਸੀਗਾ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਫੈਸਲਾ ਲਿਆ ਤੇ ਉਹਨੂੰ ਫਿਰ ਨਿਭਾਇਆ ਕਿਵੇਂ। 10 ਦਿਨ ਕੀ 4 ਦਿਨ ਕੀ ਚਾਂਦਨੀ ਤੋਂ ਬਾਅਦ ਫਿਰ ਕੀ ਹੋਇਆ ਵੀ ਹੁਣ ਪਤਾ ਲੱਗਿਆ ਆਟਾ ਦਾਲ ਕੀ ਪਾਏ। ਸਾਨੂੰ ਲੱਗਦਾ ਕਿ ਸਿਨੇਮਾ ਉਹਦੇ ਬਣਨਾ ਚਾਹੀਦਾ ਸੀਗਾ। ਮੈਂ ਸਾਡੇ ਉਧਰਲੇ ਹਿੰਦੁਸਤਾਨ ਦੇ ਵਿੱਚ ਕਹਿੰਦੇ ਬੰਬਈ ਸਾਡਾ ਬਹੁਤ ਵੱਡਾ ਮੱਕਾ ਮਦੀਨਾ ਸਾਨੂੰ ਕਹਿੰਦੇ ਇਸ ਲਾਈਨ ਦਾ। ਮੈਂ ਉੱਥੇ 12-14 ਸਾਲ ਰਿਹਾ। ਸੋ ਸਾਡੀ ਤਾਂ ਅਸੀਂ ਲਿਟਰੇਚਰ ਚੋਂ ਆਏ ਸੀਗੇ, ਰੰਗਮੰਚ ਵਿੱਚੋਂ ਆਏ ਸੀਗੇ। ਰੰਗਮੰਚ ਵੀ ਉਹ ਕੀਤਾ, ਸ਼ਾਇਦ ਤੁਸੀਂ ਬਹੁਤ ਸਾਰੇ ਇੱਧਰਲੇ ਪੰਜਾਬ ਵਾਲੇ ਨਾਂ ਸੁਣਿਆ ਹੋਵੇ, ਭਾਜੀ ਗੁਰਸ਼ਰਨ ਸਿੰਘ, ਜਿਨ੍ਹਾਂ ਨੂੰ ਲੋਕ ਭਾਈ ਮੰਨਾ ਸਿੰਘ ਦੇ ਨਾਲ ਜਾਣਦੇ ਸੀਗੇ। ਉਹ ਇਨਸਾਨ ਸੀਗੇ ਜਿਨ੍ਹਾਂ ਨੇ 47 ਤੋਂ ਬਾਅਦ ਜਿਹੜਾ ਪਹਿਲਾ ਪ੍ਰੋਜੈਕਟ ਲੱਗਿਆ ਉਸ ਹਿੰਦੁਸਤਾਨ ਦਾ, ਤਾਂ ਉਹ ਪੰਜਾਬ ਦੇ ਵਿੱਚ ਜਿਹੜਾ ਮੇਰਾ ਡਿਸਟ੍ਰਿਕਟ ਹੈ ਰੋਪੜ ਜ਼ਿਲ੍ਹਾ, ਉੱਥੇ ਨੰਗਲ ਡੈਮ ਬਣਿਆ ਸੀਗਾ, ਭਾਖੜਾ ਡੈਮ ਜਿਹਨੂੰ ਕਹਿੰਦੇ ਨੇ। ਉਹ ਬਣਾਉਣ ਵਾਲੇ 5 ਇੰਜੀਨੀਅਰ ਵਿੱਚੋਂ 1 ਇੰਜੀਨੀਅਰ ਸੀਗੇ। ਸੋ ਅਸੀਂ ਉਹਨਾਂ ਨਾਲ ਥੀਏਟਰ ਕਰਦੇ ਸੀ। ਉਹ ਥੀਏਟਰ ਕਰਦੇ ਸੀ ਕਿ ਲੋਕਾਂ ਨੂੰ ਜਾਗਰੂਕ ਕਰੀਏ, ਲੋਕਾਂ ਨੂੰ ਦੱਸੀਏ ਤੁਹਾਡੇ ਰਾਈਟਸ ਕੀ ਨੇ। ਉਹ ਥੀਏਟਰ ਕਰਦੇ ਸੀਗੇ। ਸੋ ਸਾਡੇ ਦਿਮਾਗ 'ਚ ਇਹ ਲੱਗਿਆ ਕਿ ਸਿਨੇਮਾ ਤਾਂ ਬਦਲਣਾ ਚਾਹੀਦਾ ਹੈ। ਸਿਨੇਮਾ ਉਹ ਚਾਹੀਦਾ ਕਿ ਲੋਕ ਕਹਿਣ ਕਿ ਆਹ ਸਾਡੀ ਗੱਲ ਕੀਤੀ ਹੈ, ਲੋਕਾਂ ਨੂੰ ਲੱਗੇ ਕਿ ਸਾਡੀ ਗੱਲ ਸਿਨੇਮੇ 'ਚ ਹੋ ਰਹੀ ਹੈ, ਸਾਡਾ ਸਿਨੇਮਾ ਤਾਂ ਹੈ। ਨਹੀਂ ਤਾਂ ਫਿਰ ਕਿਸੇ ਪਾਸੇ ਸਿਨੇਮਾ ਦੇਖੀ ਜਾਓ, ਜੈਕੀ ਚੈਨ ਨੂੰ ਦੇਖੀ ਜਾਓ, ਜਿਹਨੂੰ ਮਰਜ਼ੀ ਦੇਖੀ ਜਾਓ, ਹੈਰੀ ਪੋਟਰ ਨੂੰ ਦੇਖੀ ਜਾਓ, ਪਰ ਉਹ ਸਾਡਾ ਸਿਨੇਮਾ ਹੀ ਨਹੀਂ ਹੈ, ਉਹ ਸਾਡੀ ਕਹਾਣੀ ਨਹੀਂ ਹੈ, ਉਹ ਸਾਡਾ ਬੰਦਾ ਨਹੀਂ ਹੈ। ਉਹ ਮੈਨੂੰ ਬੰਬੇ 'ਚ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਐਕਟਰ ਤੇ ਬਹੁਤ ਸੋਹਣੇ ਹੋ, ਬਹੁਤ ਅੱਛੀ ਐਕਟਿੰਗ ਕਰ ਲੈਂਦੇ ਹੋ, ਪਰ ਤੁਹਾਨੂੰ ਪਤਾ, ਮੈਨੂੰ ਇੱਕ ਬੰਦੇ ਨੇ ਸਵਾਲ ਕੀਤਾ, ਸੌਰੀ ਲੰਬਾ ਹੋ ਗਿਆ ਜੀ, ਇੱਕ ਬੰਦੇ ਨੇ ਸਵਾਲ ਕੀਤਾ, ਕਹਿੰਦੇ ਤੁਹਾਨੂੰ ਪਤਾ ਐਕਟਰ ਕਿਵੇਂ ਬਣਦਾ ਹੈ? ਮੈਂ ਕਿਹਾ ਜੀ ਕਿਵੇਂ ਬਣਦਾ ਹੈ? ਉਹ ਕਹਿੰਦਾ ਜਦੋਂ ਕਿਸੇ ਬੰਦੇ ਨੂੰ ਇਹ ਲੱਗਦਾ ਕਿ ਮੈਂ ਐਕਟਰ ਬਣਨਾ, ਮੈਂ ਐਕਟਿੰਗ ਕਰਨੀ, ਮੈਂ ਸਿਨੇਮੇ 'ਚ ਜਾਣਾ ਹੈ, ਮੈਂ ਟੈਲੀਵਿਜ਼ਨ 'ਚ ਜਾਣਾ ਹੈ, ਤਾਂ ਉਹ ਸਭ ਤੋਂ ਪਹਿਲਾਂ ਸ਼ੀਸ਼ੇ 'ਚ, ਮਿਰਰ 'ਚ ਆਪਣੇ ਆਪ ਨੂੰ ਦੇਖਦਾ ਹੈ। ਉਹ ਕਹਿੰਦਾ ਯਾਰ ਮੈਂ ਲੱਗਦਾ ਤਾਂ ਬਹੁਤ ਸੋਹਣਾ ਹੈ, ਪਰ ਆ ਥੋੜੀ ਜਿਹੀ ਦਾੜੀ ਇੱਥੋਂ ਠੀਕ ਹੋ ਜੇ ਨਾ, ਮੇਰਾ ਹੇਅਰ ਸਟਾਈਲ ਥੋੜਾ ਜਿਹਾ ਬਣ ਜੇ, ਤਾਂ ਮੈਂ ਇਹਦੇ ਨਾਲ ਹੋਰ ਖੂਬਸੂਰਤ ਦਿਖੂੰਗਾ ਤੇ ਲੋਕ ਕਹਿਣਗੇ ਯਾਰ ਆਹ ਬੰਦਾ ਸਿਨੇਮੇ 'ਚ ਚਾਹੀਦਾ। ਮੈਨੂੰ ਕਹਿੰਦਾ ਤੂੰ ਜਦੋਂ ਸ਼ੀਸ਼ਾ ਦੇਖਿਆ ਹੋਊਗਾ, ਤੂੰ ਜਿਵੇਂ ਘਰੇ ਬੈਠਾ ਸੀ ਉੱਠ ਕੇ ਆ ਗਿਆ, ਨਾ ਤੂੰ ਪੱਗ ਲਾਹੀ, ਨਾ ਤੂੰ ਦਾੜੀ ਕਲੀਨ ਸ਼ੇਵ ਹੋਇਆ, ਨਾ ਇਹਨੂੰ ਥੋੜੀ ਸੈਟਿੰਗ ਵੈਟਿੰਗ ਵੀ ਨਹੀਂ ਕੀਤੀ, ਐਵੇਂ ਉੱਠ ਕੇ ਆ ਗਿਆ। ਤੇ ਮੇਰਾ ਉਸ ਬੰਦੇ ਨੂੰ ਜਵਾਬ ਸੀ, ਮੈਂ ਕਿਹਾ ਜੀ ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਹੋ, ਪਰ ਸਾਡੇ ਪੰਜਾਬ ਦਾ ਇੱਕ ਸ਼ਾਇਰ ਹੈ, ਮਰਹੂਮ ਸ਼ਾਇਰ ਸੁਰਜੀਤ ਪਾਤਰ ਜੀ, ਮੈਂ ਕਿਹਾ ਉਹਦੀਆਂ ਲਾਈਨਾਂ ਨੇ ਜੀ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਤਾਂ ਰਾਹ ਬਣ ਜਾਂਦੇ। ਮੈਂ ਕਿਹਾ ਉਹ ਸਿਨੇਮਾ ਜਿਹੜਾ ਤੁਸੀਂ ਹੁਣ ਤੱਕ ਦਿਖਾਉਂਦੇ ਆਏ ਹੋ ਨਾ, ਵੀ ਬੜੇ ਚਿਕਨੇ ਚੋਪੜੇ ਬੰਦੇ ਵੀ ਆ ਸਟਾਈਲ 'ਚ ਬੰਦਾ ਐ ਖੜਾ ਹੈ, ਉਹ ਬਾਈਕ ਤੇ ਲੱਤ ਰੱਖੀ ਖੜਾ ਹੈ, ਉਹ ਬਹੁਤ ਦੇਖ ਲਿਆ ਲੋਕਾਂ ਨੇ।
ਸਾਨੂੰ ਲੱਗਦਾ ਕਿ ਸਮਾਂ ਉਹ ਆਉਣਾ ਹੈ ਕਿ ਜਿਹੜੇ ਕਲਚਰ 'ਚ ਅਸੀਂ ਜਿਉਂਦੇ ਆ ਰਹਿੰਦੇ ਆ ਉਹੋ ਜਿਹੀਆਂ ਫਿਲਮਾਂ ਬਣਨੀਆਂ ਨੇ ਤੇ ਉਸ ਕਲਚਰ 'ਚ ਸਾਡੇ ਵਰਗੇ ਲੋਕ ਨੇ, ਕਿਸੇ ਦਾ ਫਾਦਰ ਹੈ, ਕਿਸੇ ਦਾ ਚਾਚਾ ਤਾਇਆ, ਕੋਈ ਪਿੰਡ ਦਾ ਸਰਪੰਚ ਹੈ, ਕੋਈ ਥਾਣੇਦਾਰ ਹੈ, ਇਸ ਕਰਕੇ ਫਿਰ ਸਾਡੇ ਵਰਗੇ ਬੰਦੇ ਚਾਹੀਦੇ ਹੋਣਗੇ। ਅਸੀਂ ਸਿਨੇਮਾ ਬਦਲਣ ਆਏ ਹਾਂ, ਸੋ ਅਸੀਂ ਥੋੜਾ ਜਿਹਾ ਪ੍ਰਾਊਡ ਫੀਲ ਕਰਦੇ ਹਾਂ ਕਿ ਸਿਨੇਮਾ ਬਦਲਣ ਦੀ ਕੋਸ਼ਿਸ਼ ਕੀਤੀ। ਸਾਡੀ ਉਹ ਪਹਿਲੀ ਫਿਲਮ ਜਿਹਦੇ ਵਿੱਚ ਲਈ ਅਸੀਂ ਕੋਸ਼ਿਸ਼ ਕਰਕੇ ਇੱਕ ਕਹਾਣੀ ਕਿਸੇ ਬੰਦੇ ਨੇ ਮੈਨੂੰ ਰਾਈਟਰ ਨੇ ਸੁਣਾਈ, ਉਹ ਬੰਬੇ ਰਹਿੰਦਾ ਸੀ, ਪੰਜਾਬ, ਸਾਡੇ ਉਧਰਲੇ ਪੰਜਾਬ ਦਾ ਮੁੰਡਾ ਸੀਗਾ। ਉਹ ਕਹਿੰਦਾ ਭਾਜੀ ਕਹਾਣੀ ਲਿਖੀ ਹੈ, ਕੀ ਕਰੀਏ? ਮੈਂ ਕਿਹਾ ਅਸਲੀ ਸਿਨੇਮਾ ਇਹ ਹੈ, ਤੂੰ ਪ੍ਰਾਊਡ ਫੀਲ ਕਰੀ ਮੈਂ ਸਿਨੇਮਾ ਲਿਖਿਆ। ਤੇ 2.5 ਸਾਲ ਬਾਅਦ ਉਹ ਮੇਰੇ ਕੋਲ ਦੁਬਾਰੇ ਆਇਆ, ਅਸੀਂ ਕਈ ਬੰਦਿਆਂ ਨੂੰ ਸੁਣਾਈ। ਉਹ ਕਹਿੰਦਾ ਕੀ ਕਿੰਨਾ ਕੁ ਚਿਰ ਪ੍ਰਾਊਡ ਫੀਲ ਕਰੀ ਜਾਵਾਂ, ਇਹਨੂੰ ਕੋਈ ਯਾਰ ਬਣਾਉਂਦਾ ਤੇ ਹੈ ਨਹੀਂ। ਹਰੇਕ ਬੰਦਾ ਕਹਿੰਦਾ ਕੀ ਹੈ ਇਹ? ਮੈਂ ਕਿਹਾ ਨਹੀਂ ਯਾਰ ਮੈਂ ਵੀ ਤੇਰੇ ਨਾਲ ਚੱਲਦਾ। ਅਸੀਂ ਕੁਛ ਇਕੱਠਿਆਂ ਨੇ ਸਪੈਂਡ ਕੀਤਾ ਸਮਾਂ। ਉਹ ਸਾਡੀ ਇੱਕ ਫਿਲਮ ਆਈ ਸੀ, ਸ਼ਾਇਦ ਥੋੜੀ ਜੋ ਕੁਝ ਲੋਕਾਂ ਨੇ ਦੇਖੀ ਹੋਵੇ, ਉਹ ਫਿਲਮ ਦਾ ਨਾਮ ਸੀ ਰੱਬ ਦਾ ਰੇਡੀਓ। ਹਾਂਜੀ ਕੀ ਬਾਤ ਹੈ। ਉਹ ਫਿਲਮ ਇੱਕ ਨੰਦ ਤੇ ਭਰਜਾਈ ਦੇ ਰਿਸ਼ਤੇ ਦੀ ਕਹਾਣੀ ਸੀਗੀ। ਜਿਹਦੇ ਕੋਲ ਲੈ ਕੇ ਜਾਈਏ ਉਹ ਕਹਿੰਦੇ ਯਾਰ ਕੀ ਨੰਦ ਭਰਜਾਈ ਕੀ ਕਰੀਏ ਇਹਦਾ, ਕੋਈ ਹੀਰੋ ਲੈ ਕੇ ਆਓ। ਪਰ ਜਿੱਦਣ ਉਹ ਫਿਲਮ ਲੱਗੀ, ਉਹ ਬਹੁਤ ਵੱਡੇ ਸਟਾਰ ਨਹੀਂ ਸੀ ਉਦੋਂ, ਉਸ ਫਿਲਮ 'ਚ ਬਾਅਦ 'ਚ ਮਤਲਬ ਸਾਰੇ ਲੋਕ ਸਟਾਰ ਬਣ ਗਏ ਉਸ ਫਿਲਮ ਵਾਲੇ। ਸੋ ਮੈਨੂੰ ਕਹਿੰਦਾ ਵੀ ਤੂੰ ਕਿਹੜਾ ਰੋਲ ਕਰਨਾ ਹੈ? ਮੈਂ ਕਹਿੰਦਾ ਸਭ ਤੋਂ ਛੋਟਾ ਰੋਲ ਉਹ ਕਰ ਲਵਾਂਗਾ। ਸਾਡੇ ਲਈ ਤਾਂ ਸਿਨੇਮਾ ਬਦਲਣਾ ਚਾਹੀਦਾ ਹੈ। ਮੈਡਮ ਉਹਨਾਂ ਨੇ ਗੱਲ ਕੀਤੀ ਹਰਜੀਤਾ ਫਿਲਮ ਦੀ, ਇੱਕ ਬਹੁਤ ਗਰੀਬ ਘਰ ਦਾ ਮੁੰਡਾ, ਜਿਵੇਂ ਤੁਸੀਂ ਭਾਈ ਬੱਚਿਆਂ ਦੀ ਗੱਲ ਕੀਤੀ ਸੀਗੀ, ਉਹ ਬੱਚਿਆਂ ਵਾਲੀ ਫਿਲਮ ਸੀ। ਗਰੀਬ ਘਰ ਦਾ ਮੁੰਡਾ ਜਿਹੜੀ ਜੂਨੀਅਰ ਹਾਕੀ ਆਪਾਂ ਕਹਿੰਦੇ ਆ, ਛੋਟੇ ਬੱਚਿਆਂ ਦੀ ਹਾਕੀ ਹੈ, ਤੇ ਉਹ ਦਿਹਾੜੀਦਾਰਾਂ ਦਾ ਮੁੰਡਾ ਸੀਗਾ। ਉਹਦਾ ਪਿਓ ਦਿਹਾੜੀ ਕਰਦਾ, ਟਰੱਕ ਚਲਾਉਂਦਾ, ਤਾਂ ਸ਼ਾਮ ਨੂੰ ਰੋਟੀ ਚੁੱਲ੍ਹਾ ਬਲਦਾ। ਤਾਂ ਉਹ ਮੁੰਡਾ ਹਾਕੀ ਦਾ ਪੈਸ਼ਨ ਸੀਗਾ ਤੇ ਉਹਨੇ ਵਰਲਡ ਕੱਪ ਜਿੱਤਿਆ ਹਾਕੀ ਦਾ ਜਾ ਕੇ। ਅਸੀਂ ਉਹ 'ਤੇ ਫਿਲਮ ਬਣਾਈ। ਸੋ ਮੈਂ ਕਹਿੰਦਾ ਸਿਨੇਮਾ ਸਾਨੂੰ ਦੱਸ ਸਕਦਾ ਹੈ ਕਿ ਸਾਡੇ ਉਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਆਪਣੀਆਂ ਤਕਦੀਰਾਂ ਬਦਲੀਆਂ, ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਤਕਦੀਰਾਂ ਬਦਲੀਆਂ, ਜਿਨ੍ਹਾਂ ਨੇ ਦੱਸਿਆ ਲੋਕਾਂ ਨੂੰ ਕਿ ਅਸੀਂ ਧਰਤੀ ਤੇ ਇੱਕ ਵਾਰ ਆਏ ਹਾਂ ਤੇ ਧਰਤੀ ਤੇ ਝੰਡਾ ਗੱਡ ਕੇ ਜਾਣਾ ਹੈ, ਅਸੀਂ ਨਿਸ਼ਾਨ ਛੱਡ ਕੇ ਜਾਣਾ ਹੈ। ਅਸੀਂ ਉਹਨਾਂ ਦੀ ਬਾਇਓਪਿਕ ਤੇ ਕਿਉਂ ਨਹੀਂ ਫਿਲਮ ਬਣਾਉਂਦੇ? ਇਹ ਅੱਜ ਸਾਡੇ ਕੋਲੇ ਲਿਟਰੇਚਰ ਤੋਂ ਦੂਰ ਟੁੱਟਣਾ ਇੱਕ ਸਭ ਤੋਂ ਵੱਡਾ ਪ੍ਰੋਬਲਮ ਹੈ ਸਾਡਾ, ਕਿ ਇਸ ਕਰਕੇ ਸਾਨੂੰ ਲੱਗੀ ਤੇ ਕੀ ਬਣਾਈਏ। ਤੁਸੀਂ ਤਾਂ ਸ਼ੁਰੂ ਕਰ ਲਓ, ਸਾਡੇ ਕੋਲ 100 ਸਾਲ ਚੀਜ਼ਾਂ ਨਹੀਂ ਮੁੱਕ ਸਕਦੀਆਂ, 100 ਸਾਲ ਸਬਜੈਕਟ ਨਹੀਂ ਮੁੱਕ ਸਕਦੇ ਸਾਡੇ ਕੋਲ ਹੋਇਆ ਸਿਨੇਮਾ ਬਣਨਾ। ਸੌਰੀ ਮੈਂ ਗੱਲਾਂ ਤਾਂ ਬਹੁਤ ਕਰ ਸਕਦਾ, ਪਰ ਮੈਂ ਮਾਫੀ ਚਾਹੁੰਦਾ ਦੂਜੇ ਬੰਦੇ ਨੇ ਬੋਲਣਾ। ਥੈਂਕ ਯੂ ਵੈਰੀ ਮਚ। ਸਿਨੇਮਾ ਦਾ ਕੰਮ ਹੁੰਦਾ ਬੜੇ ਸਟਲ ਅੰਦਾਜ਼ ਦੇ ਨਾਲ ਆਪਣੇ ਮੈਸੇਜ ਨੂੰ ਕਨਵੇ ਕਰਨਾ, ਕਿ ਜਿਸ ਤੋਂ ਡੀ ਐਂਡ ਲਿਖਿਆ ਹੋਵੇ, ਆਡੀਅנס ਬਾਹਰ ਨਿਕਲੀ ਤੇ ਫਿਲਮ ਉਦੋਂ ਉਹਦੇ ਦਿਮਾਗ 'ਚ ਸ਼ੁਰੂ ਹੋਵੇ ਤੇ ਉਹਦਾ ਪੂਰਾ ਦਾ ਪੂਰਾ ਰਵੱਈਆ ਤਬਦੀਲ ਕਰਕੇ ਰੱਖ ਦੇਵੇ ਮਸਲੇ ਦੇ ਬਾਰੇ। ਇਹ ਹੁੰਦਾ ਵੱਡਾ ਸਿਨੇਮਾ। ਤੁਹਾਡਾ ਸਿਨੇਮਾ ਮੈਡਮ ਜੀ ਨਿਕਲ ਗਿਆ ਵਾ ਉਸ ਸਟਰਗਲਿੰਗ ਪੀਰੀਅਡ 'ਚੋਂ, ਟੇਕ ਆਫ ਕਰ ਗਿਆ ਵਾ। ਸਾਡੇ ਬੱਚਿਆਂ ਨੂੰ ਤੁਸੀਂ ਇੱਕ ਬੜੀ ਮਾਰਕੀਟ ਦੇ ਨਾਲ ਜੁੜੇ ਹੋਏ ਹੋ, ਸਾਡੇ ਬੱਚਿਆਂ ਨੂੰ ਤੁਸੀਂ ਕੀ ਮਸ਼ਵਰਾ ਦਿਓਗੇ ਕਿ ਸਟੋਰੀ ਜਿਹੜੀ ਕਹਾਣੀ ਸੁਣਾਣੀ ਆ ਉਹਦੇ ਵਿੱਚ ਕੀ ਚੀਜ਼ਾਂ ਦੇਖਣ ਔਰ ਉਹਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਵਾ ਕਹਾਣੀ ਔਰ ਸਿਨੇਮੇ ਦੀ ਸ਼ਕਲ 'ਚ ਲੈ ਕੇ ਆਉਣ? ਹਾਂਜੀ, ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਸਾਡੇ ਰਿਸ਼ਤੇ ਖਤਮ ਹੋ ਰਹੇ ਨੇ, ਭਾਵੇਂ ਉਹ ਮਾਂ-ਬਾਪ ਨਾਲ ਹੋਣ ਜਾਂ ਉਹ ਪਤੀ ਪਤਨੀ ਦਾ ਹੋਣ ਜਾਂ ਆਂਢ ਗੁਆਂਢ ਨਾਲ ਹੋਣ ਜਾਂ ਸਮਾਜ ਨਾਲ ਹੋਣ, ਅਸੀਂ ਇਕੱਲੇ ਹੋ ਗਏ। ਤੇ ਮੈਨੂੰ ਇਹ ਲੱਗਦਾ ਹੈ ਕਿ ਯੂਥ ਨੂੰ ਉਹਨਾਂ ਫਿਲਮਾਂ ਦੇਖ ਕੇ, ਜਿਵੇਂ ਮੋਬਾਈਲ ਦੇ ਉੱਤੇ ਉਹ ਜੋ ਸੋਸ਼ਲ ਮੀਡੀਆ ਵਰਤ ਰਹੇ ਨੇ, ਤਾਂ ਉਹਦਾ ਰਿਵਿਊ ਕਰਕੇ ਸੱਚੇ ਦਿਨੋਂ ਰਿਵਿਊ ਲਿਖਣੇ ਚਾਹੀਦੇ ਆ। ਮੈਂ ਨਹੀਂ ਕਹਿੰਦੀ ਕਿ ਗੁਰਬਾਣੀ ਵੀ ਕਹਿੰਦੀ ਆ ਹੱਸਣਾ ਖੇਡਣਾ ਮਨ ਦਾ ਚਾਓ। ਜੇ ਸਿਨੇਮੇ ਦੇ ਵਿੱਚ ਬੈਠ ਕੇ ਅਸੀਂ ਆਪਣੀਆਂ ਟੈਨਸ਼ਨਾਂ ਨੂੰ ਦੂਰ ਕਰਨ ਲਈ ਹੱਸਦੇ ਹਾਂ, ਤਾਂ ਉੱਥੋਂ ਬਹੁਤ ਵੱਡੇ ਮੈਸੇਜ ਲੈ ਕੇ ਵੀ ਜਾਣੇ ਚਾਹੀਦੇ ਨੇ। ਉਹ ਮੈਸੇਜ ਸਾਡੇ ਰਿਸ਼ਤਿਆਂ ਦੇ ਹੋਣ, ਸਾਡੀਆਂ ਰੋਜ਼ਮਰਰਾ ਦੀਆਂ ਜਿਹੜੀਆਂ ਪ੍ਰੋਬਲਮਸ ਨੇ, ਜਿਹੜੀਆਂ ਅਸੀਂ ਰੋਜ਼ ਹੰਡਾਉਂਦੇ ਆ ਆਪਣੀ ਜ਼ਿੰਦਗੀ ਤੇ, ਮੈਨੂੰ ਲੱਗਦਾ ਕਿ ਉਹਨਾਂ ਨੂੰ ਅਸੀਂ ਕਿਸ ਰੂਪ ਵਿੱਚ ਦੇਖੀਏ। ਕਹਾਣੀ ਨੂੰ ਲੈ ਕੇ ਆਪਣੇ ਰਿਵਿਊ ਆ ਜਿਹੜੇ ਉਹ ਯੂਥ ਜਦੋਂ ਦੇਣ ਲੱਗੂਗਾ ਤਾਂ ਸਿਨੇਮਾ ਜ਼ਰੂਰ ਗਰੋ ਕਰੂਗਾ। ਤੇ ਮੈਨੂੰ ਇਹ ਲੱਗਦਾ ਕਿ ਆਪਣੀ ਪੰਜਾਬੀ ਮਾਂ ਬੋਲੀ ਤੇ ਜਿਹੜੀਆਂ ਫਿਲਮਾਂ ਬਣਦੀਆਂ ਵੱਧ ਤੋਂ ਵੱਧ ਅਸੀਂ ਦੇਖੀਏ, ਉਹਨਾਂ ਨੂੰ ਪਿਆਰ ਕਰੀਏ ਤੇ ਉਹਨਾਂ ਦੇ ਪ੍ਰਸਾਰ ਲਈ ਆਪਣੇ ਯਤਨ ਕਰੀਏ। ਬਹੁਤ ਸ਼ੁਕਰੀਆ ਭਾਜੀ। ਫਾਈਨਲ ਜਿਵੇਂ ਤੁਸੀਂ ਫਰੇਮ 'ਚ ਅਪੀਅਰ ਹੁੰਦੇ ਹੋ ਔਰ ਪੂਰੇ ਸੀਨ ਦੀ ਆਰਕ ਵਿੱਚ ਜਾ ਕੇ ਐਂਡ ਦੇ ਉੱਤੇ ਇੱਕ ਐਕਸਪ੍ਰੈਸ਼ਨ ਦਿੰਦੇ ਹੋ ਕਿ ਝੁਕਾ ਦਿੰਦੇ ਹੋ, ਹੁਣ ਵੀ ਉਹੀ ਮੂਵਮੈਂਟ ਜੇ ਤੁਹਾਡੇ ਵਾਸਤੇ ਇੱਕ ਫਾਈਨਲ ਜਿਹੜਾ ਹੈਗਾ ਬੈਂਗ ਚਾਹੀਦਾ ਵਾ ਤਾਂ ਕਿ ਸੀਨ ਅਸੀਂ ਕੱਟ ਕਰਕੇ ਫਿਰ ਅੱਗੇ ਚੱਲੀਏ। ਬਹੁਤ ਮਿਹਰਬਾਨੀ ਜੀ। ਮੈਂ ਜਫਰ ਸਾਹਿਬ ਇੱਕ ਗੱਲ ਮੈਂ ਸੁਣੀ ਕਿਸੇ ਤੋਂ, ਪੜ੍ਹੀ ਨਹੀਂ ਕਿਤੇ। ਸਾਡੇ ਆਪਣੇ ਦੋਨਾਂ ਪੰਜਾਬਾਂ ਦਾ ਇੱਕ ਸਾਂਝਾ ਰਾਈਟਰ ਸਾਹਿਬਾਨ ਸਨ, ਉਹਨਾਂ ਦਾ ਨਾਮ ਸੀ ਗੁਰਬਖਸ਼ ਸਿੰਘ ਪ੍ਰੀਤਲੜੀ। ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਦਾ ਇੱਕ ਸੁਪਨਾ ਸੀਗਾ ਕਿ ਮੈਂ ਇੱਕ ਇਹੋ ਜਿਹਾ ਨਗਰ ਵਸਾਵਾਂ ਜਿੱਥੇ ਕਲਾਕਾਰ ਨੂੰ ਗ੍ਰੈਂਡ ਸਿਰਫ ਹੋਰ ਕੋਈ ਨਾ ਹੋਵੇ।
ਉਸ ਜਗ੍ਹਾ ਤੇ ਕਲਾਕਾਰ ਰਹਿਣ। ਤੇ ਉਹਨੂੰ ਕਿਸੇ ਨੇ ਪੁੱਛਿਆ ਕਿ ਕਿਉਂ ਕਲਾਕਾਰੀ ਕਿਉਂ? ਉਹ ਬੰਦਾ ਨੇ ਜ਼ਮੀਨ ਖਰੀਦੀ, ਉਹਦਾ ਨਾਮ ਪ੍ਰੀਤ ਨਗਰ ਰੱਖਿਆ। ਉਹ ਕਹਿੰਦਾ ਕਿ ਜਦੋਂ ਮੈਂ ਸਵੇਰੇ ਉੱਠਾਂ ਤਾਂ ਅਸੀਂ ਕੋਈ ਸੈਰ ਕਰਨ ਜਾਈਏ, ਨਿਕਲੀਏ ਗੱਪਸ਼ਪ ਲਾਉਣ ਲਈ, ਤੇ ਮੈਂ ਦੇਖਾਂ ਅੱਗੇ ਫਲਾਣਾ ਬੰਦਾ ਅਹਿਮਦ ਅਲੀ ਚਿੱਤਰਕਾਰ ਬੈਠਾ ਹੈ, ਉਹ ਮੇਰੇ ਨਾਲ ਤੁਰ ਪਏ। ਅੱਗੇ ਕੋਈ ਗਾਉਣ ਵਾਲਾ ਗਾਇਕ ਬੈਠਾ ਹੈ, ਉਹ ਮੇਰੇ ਨਾਲ ਤੁਰ ਪਏ। ਉਹ ਤੋਂ ਬਾਅਦ ਕੋਈ ਮਜੀਸ਼ੀਅਨ ਬੈਠਾ ਹੈ, ਉਹ ਤੁਰ ਪਏ। ਕੋਈ ਲਿਟਰੇਚਰ ਲਿਖਣ ਵਾਲਾ ਬੈਠਾ ਹੈ, ਉਹ ਤੁਰ ਪਏ। ਇਹ ਸਾਰੇ ਜਿਹੜੇ ਕਲਾਕਾਰ ਲੋਕ ਨੇ, ਇਹ ਜਦੋਂ ਇਕੱਠੇ ਤੁਰਨ, ਇਹ ਫਿਰ ਮਸ਼ਵਰਾ ਕਰਨੇ ਹੈ ਕਿ ਸਮਾਜ 'ਚ ਪ੍ਰੋਬਲਮ ਕਿਸ ਗੱਲ ਦੀ ਹੈ। ਉਹ ਕਹਿੰਦਾ ਸਮਾਜ 'ਚ ਪ੍ਰੋਬਲਮ ਇਸ ਗੱਲ ਦੀ ਹੈ ਕਿ ਬੱਚੇ ਕਿਤਾਬਾਂ ਨਹੀਂ ਪੜ੍ਹ ਰਹੇ। ਉਹ ਕਹਿੰਦੇ ਤੂੰ ਮੇਰਾ ਪੇਂਟਰ ਭਰਾ ਹੈ, ਚਿੱਤਰਕਾਰ ਹੈ, ਤੂੰ ਆਪਣੀਆਂ ਪੇਂਟਿੰਗਾਂ 'ਚ ਇਹ ਸੁਨੇਹਾ ਦੇਣਾ ਹੈ ਕਿ ਪੜ੍ਹਾਈ ਕਿਉਂ ਜ਼ਰੂਰੀ ਹੈ, ਕਿਤਾਬਾਂ ਕਿਉਂ ਪੜ੍ਹਨੀਆਂ ਜ਼ਰੂਰੀ ਨੇ। ਤੇ ਤੂੰ ਮੇਰਾ ਵੀਰ ਗਾਉਣ ਵਾਲਾ ਹੈ, ਤੇਰੀ ਗਾਇਕੀ ਦੇ ਵਿੱਚ ਉਹ ਮੈਸੇਜ ਹੋਣਾ, ਸੁਨੇਹਾ ਹੋਣਾ ਚਾਹੀਦਾ ਹੈ ਕਿ ਪੜ੍ਹਨਾ ਕਿਉਂ ਜ਼ਰੂਰੀ ਹੈ। ਤੇ ਤੂੰ ਵਜਾਉਣ ਵਾਲਾ ਹੈ, ਤੂੰ ਮਜੀਸ਼ੀਅਨ ਹੈ, ਤੇਰੇ ਮਜੀਸ਼ੀਅਨ ਦੀਆਂ ਧੁਨਾਂ ਉਹ ਹੋਣੀਆਂ ਚਾਹੀਦੀਆਂ ਕਿ ਲੋਕਾਂ ਨੂੰ ਲੱਗੇ, ਪੜ੍ਹਨ ਵਾਲਿਆਂ ਨੂੰ ਲੱਗੇ, ਸੁਣਨ ਵਾਲਿਆਂ ਨੂੰ ਲੱਗੇ ਕਿ ਪੜ੍ਹਾਈ ਤੋਂ ਬਿਨਾਂ ਦੁਨੀਆ 'ਚ ਕਿਤੇ ਗੁਜ਼ਾਰਾ ਨਹੀਂ ਹੋ ਸਕਦਾ। ਤੇ ਮੈਂ ਲਿਖਣ ਵਾਲਾ ਬੰਦਾ, ਮੈਂ ਉਹ ਲਿਖਾਂਗਾ ਕਿ ਪੜ੍ਹਾਈ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਆਏ ਹੋ, ਥੋੜਾ ਜਿਹਨੂੰ ਜੀਵਨ ਸਫਲਾ ਕਹਿੰਦੇ ਨੇ, ਉਹ ਤਾਂ ਹੀ ਹੋ ਸਕਦਾ ਹੈ ਜੇ ਤੁਸੀਂ ਕਿਤਾਬਾਂ ਪੜ੍ਹੋਗੇ। ਸੋ ਇਹ ਮਸਲਾ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਅੱਜ ਦੇਣਾ ਕੀ ਚਾਹੁੰਦੇ ਹੋ ਲੋਕਾਂ ਨੂੰ। ਇਹ ਉਹ ਸਿਨੇਮਾ ਉਸ ਚੀਜ਼ ਨੂੰ ਕੈਰੀ ਕਰਦਾ ਹੈ। ਜੇ ਹੁਣ ਲੱਗਦਾ ਕਿ ਆਪਾਂ ਨੂੰ ਟਿਕਟੌਕ ਨਾਲ ਸਰੀ ਜਾਂਦਾ, ਫਿਰ ਫਿਲਮਾਂ ਵਾਲੇ ਵੀ ਉਹੋ ਜਿਹੇ ਹੋ ਗਏ, ਉਹ ਕਹਿੰਦੇ ਚੱਕੋ ਚੁਟਕਲੇ ਬਣਾਓ ਫਿਲਮ। ਜਦੋਂ ਇਹ ਜਾਣਨਾ ਹੀ ਨਹੀਂ ਚਾਹੁੰਦੇ ਕਿ ਸਾਡੇ ਪੁਰਖੇ ਕੌਣ ਸੀ, ਜਦੋਂ ਇਹ ਜਾਣਨਾ ਹੀ ਨਹੀਂ ਚਾਹੁੰਦੇ ਕਿ ਸਾਡੀ ਮਾਂ ਨੇ ਸਾਡੇ ਲਈ ਕੀ ਤਰਦਤ ਕੀਤਾ, ਜਦੋਂ ਇਹ ਜਾਣਨਾ ਹੀ ਨਹੀਂ ਚਾਹੁੰਦੇ ਲੋਕ, ਆਵਾਮ, ਸਾਡੇ ਬੱਚੇ ਜਾਣਨਾ ਨਹੀਂ ਚਾਹੁੰਦੇ ਕਿ ਸਾਡਾ ਫਾਦਰ ਸਾਹਿਬ ਸਾਡੇ ਲਈ ਕਿਵੇਂ ਤਿਲ ਤਿਲ ਮਰਿਆ, ਉਹਨੇ ਸਾਨੂੰ ਇੱਥੇ ਤੱਕ ਲਿਆਉਣ ਲਈ ਕੀ ਕੁਝ ਕੀਤਾ, ਫਿਰ ਠੀਕ ਹੈ। ਫਿਰ ਉਹੀ ਗੱਲ ਹੈ ਕਿ ਤੁਹਾਡੇ ਕੋਲੋਂ ਬਾਜਰੇ ਦੀ ਰੋਟੀ, ਤੁਹਾਡੇ ਕੋਲੋਂ ਮੱਕੀ ਦੀ ਰੋਟੀ, ਤੁਹਾਡੇ ਕੋਲੋਂ ਜਿਹੜੇ ਚਨਿਆਂ ਛੋਲੇ ਦੀ ਰੋਟੀ ਸੀਗੀ, ਕਣਕ ਦੀਆਂ ਰੋਟੀਆਂ ਸਭ ਛਡਾ ਕੇ ਤੁਹਾਨੂੰ ਕਿਹਾ ਕਿ ਤੁਸੀਂ ਨੂਡਲਸ ਖਾਓ, ਤੁਹਾਨੂੰ ਕਿਹਾ ਕਿ ਤੁਸੀਂ 버ਗਰ ਖਾਓ। ਬੇਟਾ ਤੁਸੀਂ ਭਲਵਾਨੀ ਨਹੀਂ ਕਰਨੀ, ਤੁਸੀਂ ਬਸ 40 ਸਾਲ ਜਿਉਣਾ ਹੈ, ਉਹ ਸਾਨੂੰ ਵੋਟਾਂ ਪਾਉਂਦੇ ਰਹੋ ਤੇ ਜਿਉਂਦੇ ਰਹੋ। ਤੁਸੀਂ ਇਸ ਕਰਕੇ ਤੁਹਾਨੂੰ ਕਿਹਾ ਟਿਕਟੌਕ ਖੇਡੋ, ਇਸ ਕਰਕੇ ਤੁਹਾਨੂੰ ਕਿਹਾ ਕਿ ਟਿਕਟੌਕ ਖੇਡੋ। ਅਸੀਂ ਟਿਕਟੌਕ ਖੇਡਣ ਦੇ ਚੱਕਰ 'ਚ ਇਹ ਵੀ ਭੁੱਲ ਗਏ ਕਿ ਟਿਕਟੌਕ ਤੇ ਬਣਾਉਣਾ ਕੀ ਹੈ। ਆਹ ਦੇਖੋ ਜੀ, ਆਹ ਮੇਰੇ ਘਰ ਦੀ, ਆਹ ਦੇਖੋ ਅੱਜ ਕੀ ਕਰ ਰਹੀ ਨੇ, ਝਾੜੂ ਚੰਗੀ ਤਰ੍ਹਾਂ ਨਹੀਂ ਮਾਰਿਆ, ਅਸੀਂ ਹੁਣ ਉੱਥੇ ਤੱਕ ਆ ਗਏ ਹਾਂ। ਆਹ ਦੇਖੋ ਜੀ ਮੇਰਾ ਬੈਡਰੂਮ ਹੈ, ਇੱਥੇ ਮੈਂ ਸੌਣਾ, ਅਸੀਂ ਉੱਥੇ ਤੱਕ ਆ ਰਹੇ। ਬੜੀ ਸ਼ਰਮ ਦੀ ਗੱਲ ਹੈ। ਸੋ ਇਸ ਕਰਕੇ ਤੁਸੀਂ ਦੇਣਾ ਕੀ ਹੈ ਸਮਾਜ ਨੂੰ? ਸਿਨੇਮੇ ਨੂੰ ਉਹ ਦੱਸੋ ਤੇ ਸਿਨੇਮਾ ਤੁਹਾਨੂੰ ਉਹ ਦਊਗਾ। ਇਸ ਕਰਕੇ ਸਿਨੇਮਾ ਇੱਕ ਡਾਕੂਮੈਂਟ ਹੈ, ਸਿਨੇਮਾ ਇੱਕ ਵੱਡੀ ਚੀਜ਼ ਹੈ। ਸਿਨੇਮੇ ਨੂੰ ਛੋਟੀ ਚੀਜ਼ ਨਾ ਸਮਝੋ। ਜਿਹੜੀ ਗੱਲ ਪਹਿਲੇ ਪੈਨਲ ਦੇ ਵਿੱਚ ਬੜੀ ਕਮਾਲ ਦੀਆਂ ਗੱਲਾਂ ਹੋਈਆਂ, ਸਾਡੇ ਪੈਨਲਿਸਟ ਨੇ ਕਮਾਲ ਦੀਆਂ ਗੱਲਾਂ ਕੀਤੀਆਂ, ਸਾਡੇ ਬੱਚਿਆਂ ਨੂੰ ਕੌਣ ਦੱਸੂਗਾ ਕਿ ਬੁੱਲੇ ਸ਼ਾਹ ਕੌਣ ਸੀ, ਵਾਰਿਸ ਸ਼ਾਹ ਕੌਣ ਸੀ, ਬਾਬਾ ਨਾਨਕ ਕੌਣ ਸੀਗਾ? ਇਹ ਸਿਨੇਮਾ ਦੱਸ ਸਕਦਾ ਹੈ। ਇਹ ਲਿਟਰੇਚਰ ਵਿੱਚ ਸਾਡੇ ਜਿਹੜੇ ਬੰਦੇ ਲਿਖ ਕੇ ਚਲੇ ਗਏ, ਉਹ ਚੀਜ਼ਾਂ ਨੂੰ ਸਿਨੇਮਾ ਕੈਰੀ ਕਰਕੇ ਦੱਸ ਸਕਦਾ ਹੈ ਕਿ ਇਹ ਬੰਦੇ ਕੌਣ ਸੀ ਭਗਤ ਸਿੰਘ। ਮੈਂ ਇਸ ਕਰਕੇ ਪਹਿਲਾਂ ਗੱਲ ਕਹੀ ਸੀਗੀ ਕਿ ਸਿਨੇਮੇ ਨੂੰ ਸਿਰਫ ਮਨੋਰੰਜਨ ਦਾ ਸਾਧਨ ਨਾ ਸਮਝੋ। ਸਾਡਾ ਕੌਮੀ ਨਾਇਕ ਸ਼ਹੀਦ ਆਜ਼ਮ ਭਗਤ ਸਿੰਘ ਕਹਿੰਦੇ ਰੋਟੀ ਖਾਣ ਲਈ ਪੈਸੇ ਮਿਲੇ ਸੀ, ਉਹ ਕਹਿੰਦੇ ਯਾਰ ਫਿਲਮ ਦੇਖ ਕੇ ਆਉਣੀ ਹੈ, ਰੋਟੀ ਨਹੀਂ ਖਾਵਾਂਗੇ ਇੱਕ ਦਿਨ। ਸਿਨੇਮਾ ਇਹ ਸੀਗਾ। ਸਿਨੇਮਾ ਐਵੇਂ ਟਾਈਮ ਪਾਸ ਕਰ ਲਈ ਨਹੀਂ ਸੀ ਕਿ ਯਾਰ ਫਲਾਣੇ ਬੰਦੇ ਨੇ ਬੜੇ ਸੋਹਣੇ ਕੱਪੜੇ ਪਾਏ ਸੀ, ਫਲਾਣੀ ਹੀਰੋਇਨ ਬੜਾ ਸੋਹਣਾ ਡਾਂਸ ਕਰਦੀ ਸੀਗੀ। ਸੋ ਅਸੀਂ ਸਿਨੇਮੇ 'ਚ ਆਏ ਹਾਂ, ਸਾਨੂੰ ਇਹਨਾਂ ਗੱਲਾਂ ਦਾ ਪਤਾ ਲੱਗਿਆ ਸਿਨੇਮਾ ਸੱਚੀ ਬਹੁਤ ਵੱਡੀ ਚੀਜ਼ ਹੈ। ਅੱਜ ਇੱਥੇ ਅਸੀਂ ਬੋਲ ਰਹੇ ਹਾਂ, ਅੱਜ ਅਸੀਂ ਬਹਿ ਕੇ ਤਹਈਆ ਕਰ ਲਈਏ, ਅਸੀਂ ਇਹ ਵਿਚਾਰ ਕਰ ਲਈਏ ਕਿ ਅਸੀਂ ਫਲਾਣੀ ਚੀਜ਼ ਸਮਾਜ 'ਚ ਫਲਾਉਣੀ ਚਾਹੁੰਦੇ ਹਾਂ, ਅਸੀਂ ਫਲਾਣੇ ਬੰਦੇ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ, ਅਸੀਂ ਸਾਡਾ ਜਿਹੜਾ ਨਾਇਕ ਹੈ ਉਹ ਦੱਸਣਾ ਚਾਹੁੰਦੇ ਲੋਕਾਂ ਨੂੰ ਉਹ ਕੀ ਸੀਗਾ, ਉਹਦੀ ਵਿਚਾਰਧਾਰਾ ਕੀ ਸੀਗੀ। ਸਿਨੇਮਾ 2-4 ਮਹੀਨਿਆਂ ਦੇ ਵਿੱਚ ਨਹੀਂ, 2 ਦਿਨਾਂ ਦੇ ਵਿੱਚ ਇਹ ਗੱਲ ਪਹੁੰਚਾ ਸਕਦਾ ਹੈ। ਸਿਨੇਮਾ ਬਹੁਤ ਵੱਡੀ ਤਾਕਤ ਹੈ, ਇਸ ਤਾਕਤ ਨੂੰ ਸਮਝਣਾ ਚਾਹੀਦਾ ਹੈ। ਸੋ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਕਿ ਸਿਨੇਮਾ ਤੁਹਾਡੇ ਮੂੰਹਾਂ ਵੱਲ ਦੇਖ ਰਿਹਾ, ਖਾਸ ਕਰਕੇ ਲਹਿੰਦੇ ਪੰਜਾਬ ਵਾਲਿਓ, ਤੁਸੀਂ ਸਿਨੇਮੇ ਦਾ ਬਹੁਤ ਵੱਡਾ ਇਤਿਹਾਸ ਰਚਿਆ ਹੈ। ਤੁਸੀਂ ਇਹ ਖੋਜਣ ਦੀ ਕੋਸ਼ਿਸ਼ ਕਰੋ। ਅੱਜ ਤੋਂ ਬਾਅਦ ਜਿਹੜੀਆਂ ਮੇਰੀਆਂ ਬੱਚੀਆਂ ਇਹ ਕੋਸ਼ਿਸ਼ ਕਰਦੀਆਂ ਨੇ ਕਿ ਸਿਨੇਮੇ 'ਚ ਆਉਣਾ, ਪੁੱਤ ਇਹ ਖੋਜਣ ਦੀ ਕੋਸ਼ਿਸ਼ ਕਰਿਓ ਮੇਰੀ ਧੀਓ ਕਿ ਸਿਨੇਮੇ ਦੀ ਪਹਿਲੀ ਹੀਰੋਇਨ ਕੌਣ ਸੀਗੀ। ਇਹ ਕੋਸ਼ਿਸ਼ ਕਰਿਓ ਮੇਰੇ ਨੌਜਵਾਨੋ ਕਿ ਸਿਨੇਮੇ ਦਾ ਪਹਿਲਾ ਹੀਰੋ ਕੌਣ ਸੀਗਾ। ਟਿਕਟੌਕ ਫੇਰ ਬਣ ਜੂਗੀ। ਇਹ ਕੋਸ਼ਿਸ਼ ਕਰਿਓ ਕਿ ਕਿਹੜਾ ਬੰਦਾ ਸੀਗਾ ਜਿਹਨੇ ਪੈਸੇ ਖਰਚ ਕੇ ਉਸ ਸਮੇਂ ਦੇ ਵਿੱਚ ਇਹ ਸੋਚਿਆ ਕਿ ਸਾਡੀ ਜ਼ੁਬਾਨ ਦਾ ਆਪਣਾ ਸਿਨੇਮਾ ਹੋਣਾ ਚਾਹੀਦਾ ਹੈ। ਇੱਕ ਇਹੋ ਜਿਹੀ ਫਿਲਮ ਸੀਗੀ, ਤੁਹਾਨੂੰ ਮਿਲਣੀ ਨਹੀਂ ਕਿਤੇ,
ਅਸੀਂ ਬੜੀ ਔਖੀ ਲੱਭ ਕੇ ਦਿਖਾਈ ਉਧਰ ਲੋਕਾਂ ਨੂੰ। ਉਸ ਫਿਲਮ ਦਾ ਨਾਮ ਸੀਗਾ ਚਮਨ। ਚਮਨ ਫਿਲਮ ਦਾ ਨਾਮ ਸੀਗਾ। ਉਹ ਫਿਲਮ ਇੱਕੋ ਇੱਕ ਸਾਡੇ ਕੋਲ ਫਿਲਮ ਹੈ ਜਿਹੜੀ ਫਿਲਮ 60% ਇੱਥੇ ਲਾਹੌਰ ਬਣੀ ਸੀ, ਇਸਲਾਮਾਬਾਦ 'ਚ ਬਣੀ ਸੀ। ਉਹ ਤੋਂ ਬਾਅਦ ਪਾਰਟੀਸ਼ਨ ਹੋ ਗਿਆ ਤੇ ਪਾਰਟੀਸ਼ਨ ਤੋਂ 1 ਸਾਲ ਬਾਅਦ ਇਦਾਂ ਹੀ ਪਈ ਰਹੀ। ਉਹ ਚੱਕ ਕੇ ਉਧਰ ਲੈ ਗਏ ਤੇ ਉੱਥੇ 2 ਸਾਲ ਬਾਅਦ ਫਿਰ ਉਧਰਲੇ ਪੰਜਾਬ 'ਚ ਜਾ ਕੇ ਫਿਲਮ ਬਣੀ। ਉਹ ਸਾਡੇ ਦੋਨਾਂ ਪੰਜਾਬਾਂ ਨੂੰ ਦਿਖਾਉਣ ਵਾਲੀ ਫਿਲਮ ਹੈ ਕਿ ਅੱਧੀ ਫਿਲਮ ਇੱਧਰ ਬਣੀ, ਅੱਧੀ ਉਧਰ ਬਣੀ। ਉਹ ਫਿਲਮ ਅਸੀਂ ਪਿਛਲੀ ਵਾਰ ਦਿਖਾਈ ਸੀ। ਬਹੁਤ ਮਿਹਰਬਾਨੀ, ਸ਼ੁਕਰੀਆ। ਨੂੰ ਕਿਸ ਤਰ੍ਹਾਂ ਦੇਖਦੇ ਹੋ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਥੀਏਟਰ ਤੋਂ ਸਿਨੇਮੇ ਵੱਲ ਆਈ ਕਿ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਸਿਨੇਮਾ ਦੇਖਦੇ ਸੀ ਉਹ ਜ਼ਿਆਦਾਤਰ ਹਿੰਦੀ ਸਿਨੇਮੇ ਦੀਆਂ ਫਿਲਮਾਂ ਜ਼ਿਆਦਾ ਆਉਂਦੀਆਂ ਸੀ, ਹਿੰਦੀ ਲੈਂਗੁਏਜ ਦੀਆਂ। ਪੰਜਾਬੀ ਸਿਨੇਮਾ ਬਹੁਤ ਘੱਟ ਸੀ ਤੇ ਉਹ ਹੀਰੋ ਹੀਰੋਇਨ ਬੇਸਡ ਫਿਲਮਾਂ ਹੁੰਦੀਆਂ ਸੀ। ਕਰੈਕਟਰ ਨੂੰ ਲੈ ਕੇ ਜਾਂ ਬੱਚਿਆਂ ਦੀ ਇਨਵਾਇਰਨਮੈਂਟ ਸੀ, ਜਿਹੜੀ ਤੁਸੀਂ ਬੱਚਿਆਂ ਵਾਲੀ ਗੱਲ ਕੀਤੀ, ਉਹ ਬਹੁਤ ਘੱਟ ਸੀ। ਲੋਕ ਆਪਣੇ ਰੀਕ੍ਰੀਏਸ਼ਨ ਲਈ ਹੀਰੋ ਹੀਰੋਇਨ ਨੂੰ ਹੀ ਦੇਖਣ ਜਾਂਦੇ ਸੀ। ਅਸੀਂ ਖੁਦ ਵੀ ਇਸ ਤਰੀਕੇ ਨਾਲ ਹੀ ਕਰਦੇ ਸੀ। ਤੇ ਜਿਹੜਾ ਕ੍ਰਾਈਮ ਵਾਲੀ ਗੱਲ ਕਰੀਏ ਕਿ ਉਦੋਂ ਮੈਨੂੰ ਐਂ ਲੱਗਦਾ ਕਿ ਜ਼ਿਆਦਾ ਮਾਰ-ਧਾਰ ਵਾਲੀਆਂ ਹੀ ਫਿਲਮਾਂ ਸੀ ਜਾਂ ਲਵ ਸਟੋਰੀ ਜ਼ਿਆਦਾ ਸੀ। ਪਰ ਹੁਣ ਕਰੈਕਟਰ ਬੇਸਡ ਫਿਲਮਾਂ ਜ਼ਿਆਦਾ ਆ ਰਹੀਆਂ, ਰਿਸ਼ਤਿਆਂ ਦੀ ਬਾਤ ਪਾਉਂਦੀਆਂ ਫਿਲਮਾਂ ਨੇ। ਚਾਚੀਆਂ, ਤਾਈਆਂ, ਭੂਆ, ਮਾਮੀਆਂ, ਨਾਨੀਆਂ। ਮੈਨੂੰ ਇਹ ਲੱਗਦਾ ਹੈ ਕਿ ਉਸ ਗੱਲੋਂ ਸਾਡਾ ਸਿਨੇਮਾ ਜਿਹੜਾ ਉਹ ਡਿਵੈਲਪ ਕੀਤਾ, ਪੰਜਾਬੀ ਇੰਡਸਟਰੀ ਨੇ ਗਰੋ ਕੀਤਾ, ਕਿਉਂਕਿ ਜਿਹੜੇ ਬੱਚੇ ਨੇ ਉਹਨਾਂ ਲਈ ਅਸੀਂ ਆਂਟੀਆਂ ਹੀ ਰਹਿ ਗਈਆਂ ਸੀ। ਸਾਰਾ ਕੁਝ ਇਹੀ ਲੱਗਦਾ ਸੀ ਕਿ ਇਹ ਮੇਰੀ ਆਂਟੀ ਹੈ, ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਮੇਰੀ ਚਾਚੀ ਹੈ, ਮੇਰੀ ਤਾਈ ਹੈ। ਸਾਨੂੰ ਉਹ ਕਰੈਕਟਰ ਨਿਭਾਉਣ ਦਾ ਮੌਕਾ ਮਿਲਿਆ। ਇਹ ਗੱਲ ਮਾਣ ਵਾਲੀ ਹੈ ਕਿ ਪੰਜਾਬੀ ਮਾਂ ਬੋਲੀ ਨੇ ਇੰਨਾ ਕੁ ਗਰੋ ਕੀਤਾ ਕਿ ਉਹ ਜਿਹੜੇ ਉਹ ਸ਼ਬਦ ਹੈ ਉਹ ਬੱਚਿਆਂ ਦੇ ਮੂੰਹ 'ਚ ਪਾਏ। ਮੈਨੂੰ ਇਹ ਲੱਗਦਾ ਕਿ ਲੋਕ ਭਾਵੇਂ ਇੱਥੇ ਬੈਠੇ ਨੇ, ਭਾਵੇਂ ਹੋਰ ਮੁਲਕਾਂ ਵਿੱਚ ਬੈਠੇ ਨੇ, ਆਪਣੀ ਭਾਸ਼ਾ ਜਦੋਂ ਬੱਚੇ ਬੋਲਦੇ ਨੇ ਉਹਨਾਂ ਮੁਲਕਾਂ ਦੀ, ਤਾਂ ਸਿਨੇਮਾ ਇੱਕ ਇਹੋ ਜਿਹੀ ਚੀਜ਼ ਹੈ ਕਿ ਉਹ ਡਾਇਲੌਗ ਡਿਲੀਵਰੀ ਜਾਂ ਬੋਡੀ ਲੈਂਗੁਏਜ ਤੋਂ ਬਹੁਤ ਕੁਝ ਸਿੱਖ ਜਾਂਦੇ ਨੇ। ਤੇ ਜਿੱਥੇ ਰੀਕ੍ਰੀਏਸ਼ਨ ਦੀ ਗੱਲ ਹੁੰਦੀ ਹੈ, ਸਿਨੇਮਾ ਬੇਸ਼ੱਕ ਲੋਕ ਆਪਣਾ ਰੀਕ੍ਰੀਏਸ਼ਨ ਕਰਨ ਲਈ ਜਾਂਦੇ ਆ। ਮੇਰਾ ਮੰਨਣਾ ਹੈ ਕਿ ਉੱਥੋਂ ਕੁਛ ਨਾ ਕੁਛ ਮੈਸੇਜ ਜ਼ਰੂਰ ਜਾਣਾ ਚਾਹੀਦਾ। ਤੇ ਪੰਜਾਬੀ ਮਾਂ ਬੋਲੀ ਦੇ ਵਿੱਚ ਜਿੱਥੇ ਇੰਨੀਆਂ ਕਾਮੇਡੀ ਹੱਸਣ ਹਸਾਉਣ ਦੀਆਂ ਫਿਲਮਾਂ ਬਣੀਆਂ ਨੇ, ਉੱਥੇ ਬਹੁਤ ਸਾਰੀਆਂ ਫਿਲਮਾਂ ਹੁਣ ਚੱਲ ਰਹੀਆਂ ਨੇ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਰਦਾਸ ਫਿਲਮ ਆਈ ਹੈ, ਅਰਦਾਸ ਸਰਬੱਤ ਦੇ ਭਲੇ ਦੀ। ਉਹਦੇ ਵਿੱਚ ਸਾਡੇ ਸੰਸਕਾਰਾਂ ਦੀ ਗੱਲ ਕੀਤੀ ਗਈ ਹੈ। ਸਾਡੇ ਆਪਣੇ ਜਿਹੜੇ ਸੰਸਕਾਰ ਆ, ਜਿਹੜੇ ਅਸੀਂ ਭੁੱਲਦੇ ਜਾ ਰਹੇ ਸੀ, ਜਿਹੜਾ ਬਾਅਦ ਵਿੱਚ ਇੱਕ ਪਛਤਾਵਾ ਬਣਦਾ ਹੈ, ਉਹਦੇ ਵਿੱਚ ਬਾਤ ਪਾਈ ਗਈ ਹੈ। ਤੇ ਮੈਨੂੰ ਬਹੁਤ ਚੰਗਾ ਲੱਗਿਆ ਕਿ ਜੇ ਸਿਨੇਮੇ ਦੇ ਰਾਹੀਂ ਅਸੀਂ ਆਪਣੇ ਸੰਸਕਾਰਾਂ ਦੀ ਗੱਲ ਕਰਦੇ ਹਾਂ, ਅਸੀਂ ਆਪਣੇ ਵਡੇਰਿਆਂ ਦੀ ਗੱਲ ਕਰ ਦਿੰਦੇ ਹਾਂ, ਜਾਂ ਬਹੁਤ ਸਾਰੀਆਂ ਫਿਲਮਾਂ ਬਾਇਓਪਿਕ ਫਿਲਮਾਂ ਬਣੀਆਂ। ਜਿਵੇਂ ਸਾਡੀ ਮੈਂ ਫਿਲਮ ਵਿੱਚ ਕੰਮ ਕਰਿਆ ਜਿਹੜੀ ਵਿੱਚ ਹਰਜੀਤਾ ਕਿਸੇ ਉਸ ਅੰਡਰ 19 ਬੱਚੇ ਦੀ ਕਹਾਣੀ ਹੈ ਜਿਹੜਾ ਗਰੀਬੀ ਵਿੱਚ ਉੱਠ ਕੇ ਕਿੱਥੋਂ ਤੱਕ ਮੱਲਾ ਮਾਰਦਾ ਹੈ। ਉਹ ਇੱਕ ਬਹੁਤ ਵੱਡਾ ਬੱਚਿਆਂ ਨੂੰ ਮੈਸੇਜ ਆਉਂਦਾ ਹੈ ਕਿ ਜੇ ਸਾਡੇ ਅੰਦਰ ਕੁਝ ਕਰਨ ਦੀ ਇੱਛਾ ਹੈ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਉਹਨੂੰ ਰੋਕ ਸਕੇ। ਪਰ ਸਿਨੇਮਾ ਇੱਕ ਐਸੀ ਵਿਧਾ ਹੈ ਜਿਹੜੀ ਸਾਰੇ ਲੋਕ ਜਦੋਂ ਦੇਖਦੇ ਨੇ ਤਾਂ ਉਹ ਜ਼ਿਆਦਾ ਅਸਰ ਕਰਦਾ ਹੈ। ਤੇ ਮੇਰਾ ਵੀ ਮੰਨਣਾ ਹੈ ਕਿ ਇਹੋ ਜਿਹਾ ਸਿਨੇਮਾ, ਇਹੋ ਜਿਹੀਆਂ ਮੂਵੀਜ਼ ਆ ਜਿਹੜੀਆਂ ਬਣਨੀਆਂ ਚਾਹੀਦੀਆਂ। ਉਹ ਕੱਲੀਆਂ ਚੜ੍ਹਦੇ ਪੰਜਾਬ ਵਿੱਚ ਨਹੀਂ, ਉਹ ਦੁਨੀਆ ਦੇ ਹਰ ਮੁਲਕ ਵਿੱਚ ਬਣਨੀਆਂ ਚਾਹੀਦੀਆਂ, ਕਿਉਂਕਿ ਬੱਚੇ ਇੱਥੋਂ ਹੀ ਬਹੁਤ ਕੁਝ ਸਿੱਖਦੇ ਆ। ਯੂਥ ਇੱਥੋਂ ਬਹੁਤ ਕੁਝ ਸਿੱਖਦਾ ਹੈ। ਸੁਣਨ ਦੀ ਬਜਾਏ ਵੇਖਣਾ ਜ਼ਿਆਦਾ ਪਸੰਦ ਕਰਦੇ ਆ। ਸੋ ਮੇਰਾ ਇਹੀ ਮੰਨਣਾ ਹੈ ਕਿ ਹਾਂ, ਜਿੱਥੇ ਰੀਕ੍ਰੀਏਸ਼ਨ ਵਾਲੀਆਂ ਫਿਲਮਾਂ, ਕਮੇਡੀ ਫਿਲਮਾਂ, ਉੱਥੇ ਸੁਨੇਹੇ ਦੇਣ ਵਾਲੀਆਂ ਵੱਡੀਆਂ ਸਾਡੇ ਸੰਸਕਾਰਾਂ ਵਾਲੀਆਂ ਜਾਂ ਸਾਡੀਆਂ ਜਿਹੜੀਆਂ ਪ੍ਰੋਬਲਮਸ ਨੇ, ਕਰੰਟ ਪ੍ਰੋਬਲਮਸ ਨੇ, ਜਿਵੇਂ ਔਰਤਾਂ ਤੇ ਹੋ ਗਿਆ ਅਤਿਆਚਾਰਾਂ ਦੀ ਗੱਲ, ਜਾਂ ਫਿਰ ਡਰੱਗਸ ਨੂੰ ਲੈ ਕੇ ਗੱਲ, ਇਹੋ ਜਿਹੀਆਂ ਫਿਲਮਾਂ ਵੀ ਬਣਨੀਆਂ ਚਾਹੀਦੀਆਂ ਨੇ। ਇਸ ਤਰ੍ਹਾਂ ਜਿਹੜਾ ਹੈਗਾ ਵਾ ਹੁਣ ਇਹ ਸਿਨੇਮਾ ਕਾਊਂਟਰ ਕਰ ਸਕੇਗਾ ਸਾਡਾ। ਬਹੁਤ ਮਿਹਰਬਾਨੀ ਜੀ। ਮੈਂ ਸਮਝਦਾ ਸਿਨੇਮਾ, ਪਹਿਲੀ ਗੱਲ ਤੇ ਸਾਨੂੰ ਇੱਕ, ਜਿੱਥੋਂ ਤੱਕ ਸਿਨੇਮੇ ਬਾਰੇ ਮੈਂ ਸਮਝ ਰੱਖਦਾ, ਮੈਨੂੰ ਲੱਗਦਾ ਸਿਨੇਮੇ ਨੂੰ ਸਾਨੂੰ ਸਿਰਫ ਤੇ ਸਿਰਫ ਇੰਟਰਟੇਨਮੈਂਟ ਦਾ ਸਾਧਨ ਨਹੀਂ ਸਮਝਣਾ ਚਾਹੀਦਾ। ਸਿਨੇਮੇ ਕੋਲੇ ਇੱਕ ਬਹੁਤ ਵੱਡੀ ਸੰਭਾਵਨਾ ਹੈ ਕਿਸੇ ਯੁੱਗ ਨੂੰ ਪਲਟਣ ਦੀ। ਖਾਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਸਾਡੇ ਹੱਥਾਂ ਵਿੱਚ ਮੋਬਾਈਲ ਹੈ, ਸਾਡੇ ਕੋਲ ਇੰਟਰਨੈਟ ਵਰਗੀਆਂ ਚੀਜ਼ਾਂ ਨੇ, ਸਾਡੇ ਕੋਲ ਕੰਪਿਊਟਰ ਹੈ, ਅਸੀਂ ਪੂਰੀ ਦੁਨੀਆ ਦੇ ਨਾਲ ਜੁੜੇ ਹੋਏ ਹਾਂ।
ਤਾਂ ਤੁਸੀਂ ਜਿਹੜੀ ਚੀਜ਼ ਸਮਾਜ ਦੇ ਵਿੱਚ ਫੈਲਾਉਣੀ ਚਾਹੁੰਦੇ ਹੋ, ਜਿਹੜੀ ਚੀਜ਼ ਸਮਾਜ ਨੂੰ ਦੇਣੀ ਚਾਹੁੰਦੇ ਹੋ, ਉਹਦਾ ਸਭ ਤੋਂ ਵੱਡਾ ਸੋਰਸ ਸਿਨੇਮਾ ਬਣ ਸਕਦਾ ਹੈ। ਇਸ ਗੱਲ ਨੂੰ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਦੂਜੀ ਜਿਹੜੀ ਤੁਸੀਂ ਗੱਲ ਕਹੀ ਕਿ ਠੀਕ ਹੈ ਹੁਣ ਇਹ ਖੇਤਰੀ ਭਾਸ਼ਾ ਦਾ ਸਿਨੇਮਾ ਨਹੀਂ ਰਿਹਾ, ਵੱਡਾ ਸਿਨੇਮਾ ਹੋ ਗਿਆ, ਪਰ ਮੈਂ ਜਿਹੜੇ ਤੁਹਾਡੇ ਫਿਕਰ ਨੇ, ਨੈਟਫਲਿਕਸ ਵਰਗੇ ਫਿਕਰ ਨੇ, ਜਿਹੜੇ ਤੁਹਾਡੇ ਦੂਜੇ ਫਿਕਰ ਨੇ, ਪਰ ਮੈਨੂੰ ਲੱਗਦਾ ਹੈ ਕਿ ਸਾਡੇ ਪੰਜਾਬੀ ਸਿਨੇਮੇ ਨੇ ਉਹਨੂੰ ਚੁਣੌਤੀ ਵਜੋਂ ਲਿਆ, ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਉਸ ਸਮੇਂ ਦੀ ਲੋੜ 'ਚ ਉੱਭਰੀਆਂ ਨੇ ਜਿਹੜੀਆਂ ਦਾ ਮੁਕਾਬਲਾ ਅਸੀਂ ਵਰਲਡ ਲੈਵਲ ਤੇ ਕਰ ਰਹੇ ਹਾਂ। ਜਿਵੇਂ ਸੇਲ ਸਾਹਿਬ ਇੱਥੇ ਬੋਲ ਰਹੇ ਸੀ ਸਵੇਰੇ ਕਿ ਸਾਡਾ ਮੁਕਾਬਲਾ ਕਿਸੇ ਭਾਸ਼ਾ ਦੇ ਸਿਨੇਮੇ ਨਾਲ ਨਹੀਂ ਹੈ, ਸਾਡਾ ਸਿਨੇਮਾ ਹਾਲੀਵੁੱਡ, ਸਾਡਾ ਜਿਹੜਾ ਮੁਕਾਬਲਾ ਹਾਲੀਵੁੱਡ ਦੇ ਨਾਲ ਹੈ। ਸੋ ਮੈਂ ਸਮਝਦਾ ਉਸ ਮੁਕਾਬਲੇ 'ਚ ਟੈਕਨੀਕਲੀ ਚਾਹੇ ਕੁਝ ਵੀ ਹੋ ਸਕਦਾ, ਉੱਪਰ ਥੱਲੇ ਹੋ ਸਕਦੀ ਹੈ ਗੱਲ, ਪਰ ਜਿਵੇਂ ਜਿਵੇਂ ਸਿਨੇਮਾ ਬਹੁਤਾਤ 'ਚ ਬਣ ਲੱਗਿਆ ਉਵੇਂ ਉਵੇਂ ਸਾਨੂੰ ਲੋੜ ਪਈ ਕਿ ਸਾਡਾ ਸਿਨੇਮਾ ਜਿਹੜਾ ਵਰਸਟਾਈਲ ਹੋਵੇ, ਕਿਉਂਕਿ ਜਿਵੇਂ ਆਪਾਂ ਜਿਸ ਸੁਭਾਅ ਦੇ ਅਸੀਂ ਮਾਲਕ ਹਾਂ, ਪੰਜਾਬੀ ਲੋਕ ਹਾਂ, ਅਸੀਂ ਰੋਜ਼ ਇੱਕ ਦਾਲ ਨਹੀਂ ਖਾ ਸਕਦੇ, ਇੱਕ ਸਬਜ਼ੀ ਨਹੀਂ ਖਾ ਸਕਦੇ, ਸਾਡੇ ਕੋਲ ਟੇਸਟ ਉਹ ਜਿਹਾ ਹੋਣਾ ਚਾਹੀਦਾ ਸੀਗਾ। ਸੋ ਇਸ ਕਰਕੇ ਜਿਵੇਂ ਜਿਵੇਂ ਸਮਾਜ ਡਿਵੈਲਪ ਹੋਇਆ, ਸਾਡੇ ਕੋਲੇ ਵੱਖਰੀ ਵੱਖਰੀ ਸਕਰੀਨਾਂ ਆਈਆਂ, ਸਾਡੇ ਕੋਲ ਇੱਕ ਮਾਲ ਦੇ ਵਿੱਚ 5-5-6 ਸਕਰੀਨਾਂ ਆ ਗਈਆਂ, ਤਾਂ ਅਸੀਂ ਚੂਜ਼ੀ ਹੋ ਗਏ ਉੱਥੇ। ਸਾਡੇ ਕੋਲ ਸਿੰਗਲ ਸਕਰੀਨ ਦੇ ਵਿੱਚ ਸਾਡੇ ਕੋਲ ਇੱਕ ਮਸਲਾ ਸੀਗਾ ਕਿ ਤੁਸੀਂ ਇੱਕ ਫਿਲਮ ਲੱਗੀ ਉਹਦੇ 4 ਸ਼ੋਅ 3 ਸ਼ੋਅ ਲੱਗ ਰਹੇ ਨੇ, ਤੁਹਾਨੂੰ ਉਹ ਦੇਖਣਾ ਪੈ ਰਿਹਾ ਹੈ। ਕੋਈ ਬੰਦਾ ਉਹ 'ਚ ਐਕਸ਼ਨ ਫਿਲਮ ਦੇਖਣੀ ਚਾਹੁੰਦਾ ਹੈ, ਕੋਈ ਰੋਮਾਂਟਿਕ ਫਿਲਮ ਦੇਖਣੀ ਚਾਹੁੰਦਾ ਹੈ, ਕੋਈ ਫੈਮਿਲੀ ਫਿਲਮ ਦੇਖਣੀ ਚਾਹੁੰਦਾ ਹੈ। ਸੋ ਇਸ ਕਰਕੇ ਕੋਈ ਕਮੇਡੀ ਫਿਲਮ ਦੇਖਣੀ ਚਾਹੁੰਦਾ ਹੈ। ਤੁਹਾਡੇ ਕੋਲ ਤੁਸੀਂ ਚੂਜ਼ੀ ਹੋ ਗਏ ਹੋ, ਤੁਸੀਂ ਕੀ ਕਰ ਸਕਦੇ ਹੋ। ਇਸ ਕਰਕੇ ਸਾਡੇ ਸਿਨੇਮੇ ਨੇ ਉਸ ਚੁਣੌਤੀ ਨੂੰ ਕਬੂਲਿਆ। ਦੂਜੀ ਗੱਲ, ਮੈਂ ਅੱਜ ਜਿਸ ਧਰਤੀ ਤੇ ਮੈਂ ਬੈਠਾ, ਇਹ ਲਾਹੌਰ ਦੀ ਉਹ ਪਵਿੱਤਰ ਧਰਤੀ ਹੈ ਜਿੱਥੋਂ ਸਾਡਾ ਸਿਨੇਮਾ ਸ਼ੁਰੂ ਹੁੰਦਾ ਹੈ। ਪੰਜਾਬੀ ਸਿਨੇਮਾ ਸਾਡੇ ਲਈ ਮਾਣ ਦੀ ਗੱਲ ਹੈ। ਮੈਂ ਬੜਾ ਪ੍ਰਾਊਡ ਫੀਲ ਕਰਦਾ ਕਿ ਮੈਂ ਉਸ ਕੈਟਾਗਰੀ 'ਚ ਕੰਮ ਕਰਦਾ, ਮੈਂ ਉਸ ਵਿਧਾ 'ਚ ਕੰਮ ਕਰਦਾ ਜਿਹੜੀ ਵਿਧਾ ਇਸ ਧਰਤੀ ਤੋਂ ਸ਼ੁਰੂ ਹੋਈ। 1932 ਦੇ ਵਿੱਚ ਪੰਜਾਬੀ ਦੀ ਪਹਿਲੀ ਫਿਲਮ ਬਣਨੀ ਸ਼ੁਰੂ ਹੋਈ। 1932 ਦੇ ਵਿੱਚ, ਪਾਰਟੀਸ਼ਨ ਤੋਂ ਪਹਿਲਾਂ ਦੀ ਗੱਲ ਹੈ। ਤਾਂ 1935 ਦੇ ਵਿੱਚ ਪਹਿਲੀ ਫਿਲਮ ਬਣ ਕੇ ਲਾਹੌਰ 'ਚ ਰਿਲੀਜ਼ ਹੋਈ। ਉਹ ਫਿਲਮ ਸਾਡੀ ਪੰਜਾਬੀ ਦੀ ਪਹਿਲੀ ਫਿਲਮ ਸੀਗੀ। ਉਹ ਦਿਨ ਸੀਗਾ 29 ਮਾਰਚ ਦਾ ਦਿਨ ਸੀਗਾ ਜਿੱਦਣ ਉਹ ਫਿਲਮ ਰਿਲੀਜ਼ ਹੋਈ। ਸਾਡੀ ਇੱਕ ਪੰਜਾਬ ਦੇ ਵਿੱਚ, ਉਧਰਲੇ ਪੰਜਾਬ, ਚੜ੍ਹਦੇ ਪੰਜਾਬ 'ਚ ਇੱਕ ਸੰਸਥਾ ਹੈ ਜਿਹਦਾ ਨਾਮ ਹੈ ਪੰਜਾਬੀ ਫਿਲਮ ਐਂਡ ਟੀਵੀ ਐਕਟਰਸ ਐਸੋਸੀਏਸ਼ਨ। ਮੈਂ ਉਹਦਾ ਜਨਰਲ ਸੈਕਟਰੀ ਹਾਂ। ਉਹਦੇ ਜਿਹੜੇ ਮੁੱਢਲੇ ਮੈਂਬਰ ਨੇ ਬਣਾਉਣ ਵਾਲੇ ਉਹਨਾਂ 'ਚੋਂ ਇੱਕ ਹਾਂ। ਸੋ ਸਾਨੂੰ ਇਹ ਲੱਗਦਾ ਸੀ ਕਿ ਸਭ ਤੋਂ ਸੰਸਥਾ ਬਣਾਉਣ ਦੇ ਸਮੇਂ ਸਭ ਤੋਂ ਪਹਿਲਾਂ ਉਹਦਾ ਇਤਿਹਾਸ ਲੱਭਣਾ ਚਾਹੀਦਾ ਹੈ ਕਿ ਸਿਨੇਮਾ ਕਿਹਨਾਂ ਲੋਕਾਂ ਨੇ ਸ਼ੁਰੂ ਕੀਤਾ। ਸੋ ਉਦੋਂ ਵੀ ਸਾਡੇ ਕੋਲੇ ਬੰਬੇ ਦੀਆਂ, ਕਲਕੱਤੇ ਦੀਆਂ ਬਹੁਤ ਸਾਰੀਆਂ ਕੰਪਨੀਆਂ ਸੀਗੀਆਂ। ਕਲਕੱਤੇ ਦੀ ਪਹਿਲੀ ਕੰਪਨੀ ਸੀਗੀ ਜਿਹਨੇ ਆ ਕੇ ਲਾਹੌਰ ਦੇ ਵਿੱਚ ਪੰਜਾਬੀ ਫਿਲਮ ਪਹਿਲੀ ਬਣਾਈ। ਸੋ ਮੈਂ ਜਦੋਂ ਐਡੇ ਲੰਬੇ ਇਤਿਹਾਸ ਨੂੰ ਆਪਾਂ ਦੇਖਦੇ ਹਾਂ ਤਾਂ ਅਸੀਂ ਕੁਝ ਰਾਈਟਰ ਇੱਥੇ ਪਾਕਿਸਤਾਨ, ਇਸ ਲਾਹੌਰ ਦੇ ਵਿੱਚ ਭੇਜੇ, ਕਸੂਰ ਦੇ ਵਿੱਚ ਭੇਜੇ, ਕਰਾਚੀ 'ਚ ਭੇਜੇ ਕਿ ਲੱਭੀਏ, ਆਪਾਂ ਖੋਜੀਏ ਕਿ ਸਾਡਾ ਸਿਨੇਮਾ ਕਦੋਂ ਸ਼ੁਰੂ ਹੋਇਆ। ਤਾਂ ਤੁਹਾਡੇ ਬਹੁਤ ਸਾਰੇ ਮਿਹਰਬਾਨ ਦੋਸਤ ਜਿਹੜੇ ਉਸ ਇਤਿਹਾਸ ਨੂੰ ਸਾਂਭੀ ਬੈਠੇ ਸਨ, ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ। ਉਹਦੇ 'ਚੋਂ ਸਾਨੂੰ ਪਤਾ ਲੱਗਿਆ ਕਿ ਸਾਡੇ ਸਿਨੇਮਾ ਦਾ ਜਿਹੜਾ ਸਿਨੇਮਾ ਡੇ ਆ ਉਹ ਕਦੋਂ ਹੈ। ਅਸੀਂ ਚੜ੍ਹਦੇ ਪੰਜਾਬ ਦੇ ਵਿੱਚ ਉਹ 29 ਮਾਰਚ ਹਰ ਸਾਲ ਪੰਜਾਬੀ ਸਿਨੇਮਾ ਦਿਵਸ ਦੇ ਤੌਰ ਤੇ ਮਨਾਉਣਾ ਸ਼ੁਰੂ ਕੀਤਾ ਪਿਛਲੇ 5 ਸਾਲਾਂ ਤੋਂ। ਉਹਦਾ ਨਤੀਜਾ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਹੋਇਆ ਕਿ ਅਸੀਂ 5 ਸਾਲਾਂ ਤੋਂ ਮਨਾ ਰਹੇ ਹਾਂ। ਇਸ ਵਾਰ ਜਦੋਂ ਨਵਾਂ ਸਾਲ ਚੱਲੂਗਾ ਤਾਂ ਮਾਰਚ 29 ਨੂੰ ਅਸੀਂ 6ਵਾਂ ਮਨਾਵਾਂਗੇ। ਤਾਂ ਜਦੋਂ ਅਸੀਂ ਮਨਾ ਰਹੇ ਸੀ ਉਹਨੂੰ, ਤਾਂ 7 ਤੋਂ 2 ਸਾਲ ਬਾਅਦ ਜਿਹੜਾ ਭਾਰਤੀ ਸਿਨੇਮਾ ਹੈ, ਜਿਹਨੂੰ ਆਪਾਂ ਬਾਲੀਵੁੱਡ ਕਹਿੰਦੇ ਆ, ਅਸੀਂ ਜਦੋਂ ਇੰਟਰਨੈਟ ਤੇ ਫਲੈਸ਼ ਹੋਈਆਂ ਚੀਜ਼ਾਂ, ਤਾਂ ਉਹਨਾਂ ਲੋਕਾਂ ਨੇ ਕਿਹਾ ਕਿ ਸਾਨੂੰ ਤਾਂ ਬਹੁਤ ਸਾਲ ਪਹਿਲਾਂ ਦਾ ਪਤਾ ਹੈ ਕਿ ਹਿੰਦੀ ਸਿਨੇਮਾ ਕਦੋਂ ਸ਼ੁਰੂ ਹੋਇਆ ਸੀਗਾ, ਸਾਨੂੰ ਤਾਂ ਪਤਾ ਕਿ ਬਾਲੀਵੁੱਡ ਕਦੋਂ ਸ਼ੁਰੂ ਹੋਇਆ ਸੀਗਾ, ਕਿਹਨੇ ਸ਼ੁਰੂ ਕੀਤਾ ਤੇ ਕਦੋਂ ਬਿਨਾਂ ਡਾਇਲੌਗ ਤੋਂ ਫਿਲਮ ਬਣੀ। ਸੋ 7 ਤੋਂ 2 ਸਾਲ ਬਾਅਦ ਹਿੰਦੁਸਤਾਨ ਦੇ ਉਸ ਸਿਨੇਮੇ ਨੇ ਆਪਣਾ ਸਿਨੇਮਾ ਡੇ ਮਨਾਉਣਾ ਸ਼ੁਰੂ ਕੀਤਾ। ਇਹ ਸਾਡੇ ਲਈ ਪੰਜਾਬੀ ਦੀ ਪ੍ਰਾਊਡ ਦੀ ਗੱਲ ਹੈ, ਸਾਡੇ ਲਈ ਮਾਣ ਦੀ ਗੱਲ ਹੈ। ਅੱਜ ਜਿਹੜੀ ਤੁਸੀਂ ਗੱਲ ਕਰਦੇ ਹੋ, ਮੈਂ ਸਮਝਦਾ ਨੈਟਫਲਿਕਸ ਸਾਡੇ ਲਈ, ਸਾਨੂੰ ਲੱਗਦਾ ਸੀਗਾ ਜਿਹੜਾ ਲਾਕਡਾਊਨ ਦੁਨੀਆ ਦੇ ਵਿੱਚ ਹੋਇਆ, ਜਿਹਦਾ ਕਰੋਨਾ ਦੁਨੀਆ ਦੇ ਵਿੱਚ ਆਇਆ, ਉਸ ਕਰੋਨਾ ਨੇ ਜਿਹੜਾ OTT ਸੀਗਾ, OTT ਨੇ ਜਿਹੜਾ 10 ਸਾਲਾਂ ਦੇ ਵਿੱਚ ਲੋਕਾਂ ਸਾਹਮਣੇ ਆਉਣਾ ਸੀਗਾ, ਉਹ ਪੀਰੀਅਡ ਛੋਟਾ ਕਰਕੇ 1 ਸਾਲ ਦਾ ਕਰ ਦਿੱਤਾ। ਕਿਉਂਕਿ ਉਸ ਸਮੇਂ ਸਿਨੇਮੇ ਬੰਦ ਸੀਗੇ। ਸਿਨੇਮੇ ਬੰਦ ਹੋਣ ਕਰਕੇ ਲੋਕ ਘਰਾਂ 'ਚ ਕੈਦ ਸੀਗੇ, ਲੋਕਾਂ ਕੋਲ ਇੰਟਰਨੈਟ ਹੈਗਾ ਸੀਗਾ, ਕੰਮ ਕੋਈ ਨਹੀਂ ਸੀ। ਤਾਂ ਉਹ OTT ਫੈਲਿਆ ਜ਼ਿਆਦੇ, ਤਾਂ ਸਾਡੇ ਲੋਕਾਂ ਨੂੰ, ਬਹੁਤ ਸਾਰਿਆਂ ਨੂੰ ਇਹ ਲੱਗਿਆ ਕਿ ਹੁਣ ਪਤਾ ਨਹੀਂ ਕੀ ਹੋਊਗਾ, ਹੁਣ ਪਤਾ ਨਹੀਂ ਸਿਨੇਮਾ ਖਤਮ ਹੋ ਜਾਊਗਾ, ਹੁਣ ਸਾਡੇ ਕੋਲੇ ਨਵੇਂ OTT ਆ ਗਏ। ਪਰ ਨਹੀਂ,
ਉਹਨੂੰ ਵੀ ਅਸੀਂ ਇੱਕ ਚੁਣੌਤੀ ਵਜੋਂ ਸਮਝਦੇ ਹੋਏ ਲਿਆ। ਤਾਂ ਉਹਦੇ ਨਾਲ ਕੀ ਹੋਇਆ? ਉਹਦੇ ਨਾਲ ਹੋਇਆ ਇਹ ਕਿ OTT ਇੱਕਦਮ ਸਾਰੀ ਦੁਨੀਆ ਦੇ ਵਿੱਚ ਐਡਾ ਜ਼ੋਰਦਾਰ ਤਰੀਕੇ ਨਾਲ ਆਇਆ ਕਿ ਅੱਜ ਜਦੋਂ ਅਸੀਂ 2024 ਦੇ ਵਿੱਚ ਬੈਠੇ ਹਾਂ ਤਾਂ 2024 ਦੇ ਵਿੱਚ ਲੋਕ OTT ਨੂੰ ਨਕਾਰ ਕੇ ਫਿਰ ਸਿਨੇਮਾ ਵੱਲ ਆਉਣੇ ਸ਼ੁਰੂ ਹੋਏ। ਸੋ ਸਾਡੇ ਲਈ ਮੈਂ ਸਮਝਦਾ ਇਹ ਚੰਗੀ ਗੱਲ ਹੈ, ਸਾਡੇ ਭਾਗਾਂ ਵਾਲੀ ਗੱਲ ਹੈ। ਇੱਕ ਐਡਾ ਬੜਾ ਸਟਰਕਚਰ ਹੈ ਸਿਨੇਮੇ ਦਾ, ਬੇਸ਼ੱਕ ਉਹ ਕਿਸੇ ਕਾਰਪੋਰੇਟ ਦੇ ਹੱਥਾਂ 'ਚ ਆ ਗਿਆ, ਪਰ ਉਹਦੇ ਵਿੱਚ ਗੱਲ ਸਾਡੀ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਿਨੇਮੇ ਨੂੰ ਅੱਜ ਵਰਤ ਕੌਣ ਰਿਹਾ ਹੈ, ਅੱਜ ਸਿਨੇਮਾ ਕਿਹੜੀਆਂ ਚੀਜ਼ਾਂ ਲਈ ਯੂਟਿਲਾਈਜ਼ ਹੋ ਰਿਹਾ ਹੈ। ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਪੰਜਾਬੀਆਂ ਨੂੰ ਖਾਸ ਕਰਕੇ ਕਿ ਅਸੀਂ ਜੇ ਸਿਨੇਮਾ ਕਾਰਪੋਰੇਟ ਦੇ ਹੱਥਾਂ 'ਚ ਆਇਆ ਹੈ ਤਾਂ ਸਿਨੇਮੇ ਨੂੰ ਵਰਤਣਾ ਕਿਵੇਂ ਹੈ, ਸਿਨੇਮੇ ਨੂੰ ਕਿਹਨਾਂ ਗੱਲਾਂ ਲਈ ਲੈ ਕੇ ਜਾਣਾ ਹੈ। ਮੈਂ ਕੱਲ ਵੀ ਸਵਾਗਤੀ ਭਾਸ਼ਣ ਦੇ ਵਿੱਚ ਇੱਕ ਗੱਲ ਕਹੀ ਸੀਗੀ, ਉਹ ਇਹ ਕਿ ਜਦੋਂ ਅਸੀਂ ਫੋਰਨ ਕੰਟਰੀ ਦੇ ਵਿੱਚ ਗਏ, ਜਨਾਬ ਅਮਰੀਕਾ ਦੇ ਵਿੱਚ ਗਏ, ਕੈਨੇਡਾ 'ਚ ਗਏ, ਆਸਟ੍ਰੇਲੀਆ ਜਿਹੜਾ ਵੱਡਾ ਹੱਬ ਬਣਿਆ, ਇੰਗਲੈਂਡ ਦੇ ਵਿੱਚ ਗਏ, ਤਾਂ ਉੱਥੇ ਜਿਹੜੇ ਸਾਡੇ ਪੰਜਾਬੀ ਬਜ਼ੁਰਗ ਰਹਿੰਦੇ ਨੇ ਜਿਨ੍ਹਾਂ ਨੂੰ 40-40 ਸਾਲ ਉੱਥੇ ਹੋ ਗਏ ਸ਼ਿਫਟ ਹੋਇਆਂ ਨੂੰ, ਉਹਨਾਂ ਦੇ ਜਿਹੜੇ ਬੱਚੇ ਸੀਗੇ ਉੱਥੇ ਪੈਦਾ ਹੋਏ, ਉਹਨਾਂ ਬੱਚਿਆਂ ਨੇ ਪੰਜਾਬੀ ਨਹੀਂ ਸਿੱਖੀ। ਆਉਂਦੀ ਸੀਗੀ, ਸਮਝ ਲੈਂਦੇ ਸੀ, ਪਰ ਘਰਾਂ ਦੇ ਵਿੱਚ ਪੰਜਾਬੀ ਨਹੀਂ ਸੀਗੇ ਬੋਲਦੇ ਉਹ। ਤਾਂ ਉਹ ਬਜ਼ੁਰਗਾਂ ਨੇ ਸਾਨੂੰ ਘੁੱਟ ਕੇ ਗਲਵੱਕੜੀਆਂ ਪਾਈਆਂ, ਜੱਫੀਆਂ ਪਾ ਕੇ ਸਾਨੂੰ ਰੋਏ ਉਹ। ਅਸੀਂ ਕਿਹਾ ਕੀ ਗੱਲ ਹੋਈ ਬਜ਼ੁਰਗੋ, ਦੱਸੋ ਤੁਸੀਂ ਕਿਉਂ ਭਾਵੁਕ ਹੋਏ? ਉਹ ਕਹਿੰਦੇ ਯਾਰ ਅਸੀਂ ਬਹੁਤ ਰੌਲਾ ਪਾਇਆ, ਅਸੀਂ ਬਹੁਤ ਬੱਚਿਆਂ ਨੂੰ, ਆਪਣੇ ਪੋਤਿਆਂ ਨੂੰ, ਆਪਣੇ ਦੋਤਿਆਂ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਸਾਡੀ ਜੜ੍ਹਾਂ 'ਚ ਬੈਠੀ ਹੈ, ਸਾਡਾ ਉਹ ਮੂਲ ਹੈ, ਅਸੀਂ ਉਸ ਜੜ੍ਹਾਂ ਨੂੰ ਨਾ ਭੁੱਲੀਏ ਤੇ ਤੁਹਾਨੂੰ ਪੰਜਾਬੀ ਸਿੱਖਣੀ ਚਾਹੀਦੀ ਹੈ। ਪਰ ਸਾਡੀ ਗੱਲ ਨਹੀਂ ਸੁਣੀ ਉਹਨਾਂ ਨੇ। ਤੁਹਾਡੀਆਂ ਫਿਲਮਾਂ ਦੇਖ ਕੇ ਉਹਨਾਂ ਨੇ ਸਾਨੂੰ ਪੁੱਛਿਆ ਕਿ ਇਸ ਡਾਇਲੌਗ ਦਾ ਮੀਨਿੰਗ ਕੀ ਹੈ। ਇਹ ਡਾਇਲੌਗ ਮੈਨੂੰ ਬਹੁਤ ਚੰਗਾ ਲੱਗਿਆ ਤੇ ਉਹਨਾਂ ਨੇ ਪੰਜਾਬੀ ਬੋਲਣੀ ਸ਼ੁਰੂ ਕੀਤੀ, ਉਹਨਾਂ ਨੇ ਪੰਜਾਬੀ ਸਿੱਖਣੀ ਸ਼ੁਰੂ ਕੀਤੀ। ਸੋ ਮੈਨੂੰ ਲੱਗਦਾ ਜਿਹੜੀ ਸਾਡੀ ਅੱਜ ਦੀ ਇਹ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ, ਦੂਜੀ ਕਾਨਫਰੰਸ ਸਾਡੇ ਸੱਜਣ ਕਰ ਰਹੇ ਨੇ, ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚੋਂ ਇੱਕ ਇਹ ਮੈਸੇਜ ਵੀ ਜਾਣਾ ਚਾਹੀਦਾ ਹੈ ਕਿ ਕਿਸੇ ਚੀਜ਼ ਦੇ, ਕਿਸੇ ਕਲਚਰ ਦੇ ਫੈਲਾਅ ਦੇ ਲਈ, ਕਿਸੇ ਭਾਸ਼ਾ ਦੇ ਫੈਲਾਅ ਦੇ ਲਈ ਅੱਜ ਸਿਨੇਮਾ ਜਿਹੜਾ ਜ਼ੋਰਦਾਰ ਕੰਮ ਕਰ ਸਕਦਾ ਹੈ, ਮੈਨੂੰ ਲੱਗਦਾ ਦੂਜੇ ਸਾਧਨ ਨਹੀਂ ਕਰ ਸਕਦੇ। ਅਸੀਂ ਇੱਕ ਗੱਲ ਕਹਿ ਕੇ ਆਪਣੀ ਗੱਲ ਖਤਮ ਕਰਨ ਲੱਗਿਆ। ਉਹ ਗੱਲ ਇਹ ਹੈ, ਤੁਸੀਂ ਜਿੰਨੇ ਸਾਡੇ ਮਿਹਰਬਾਨ ਸੱਜਣ ਇੱਥੇ ਬੈਠੇ ਹੋ, ਤੁਸੀਂ ਆਪੋ ਆਪਣੇ ਵਿਸ਼ਿਆਂ ਦੇ ਬਹੁਤ ਮਾਹਰ ਲੋਕ ਹੋ। ਅਸੀਂ ਕੱਲ ਤੋਂ ਜਿਹੜੇ ਪੈਨਲਿਸਟ ਸੁਣੇ, ਹੁਣ ਸਾਡੇ ਸਾਹਮਣੇ ਕੋਈ ਸੱਜਣ ਬੈਠੇ ਨੇ, ਬਹੁਤ ਤੁਸੀਂ ਆਲਾ ਦਰਜੇ ਦੇ ਲੋਕ ਹੋ। ਪਰ ਮੈਂ ਇੱਕ ਗੱਲ ਸਮਝਦਾ, ਰੰਗਮੰਚ ਵਿੱਚੋਂ ਆ ਕੇ, ਜਿਵੇਂ ਮੈਡਮ ਹੋਰਾਂ ਨੇ ਕਿਹਾ, ਰੰਗਮੰਚੋਂ ਆ ਕੇ ਸਿਨੇਮਾ 'ਚ ਆਏ, ਮੈਨੂੰ ਇਹ ਲੱਗਦਾ ਕਿ ਜਿਹੜੇ ਸਾਡੇ ਦਾਨਸ਼ਮੰਦ ਲੋਕ ਸੀਗੇ, ਸਾਡੇ ਬਹੁਤ ਹੀ ਕਮਾਲ ਦੇ ਰਾਈਟਰ ਸੀਗੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਲਖ ਤਜਰਬੇ ਕਿਤਾਬਾਂ ਵਿੱਚ ਦਰਜ ਕੀਤੇ ਤੇ ਆਪ ਉਹ ਇਸ ਦੁਨੀਆ ਤੋਂ ਚਲੇ ਗਏ। ਉਹ ਕਿਤਾਬਾਂ ਲਾਇਬ੍ਰੇਰੀਆਂ 'ਚ ਬੰਦ ਪਈਆਂ ਨੇ, ਪਰ ਸਾਡੀ ਜਨਰੇਸ਼ਨ ਕੋਲ ਕਿਤਾਬਾਂ ਪੜ੍ਹਨ ਦਾ ਸਮਾਂ ਨਹੀਂ ਹੈ। ਇਹੋ ਜਿਹੇ ਮੌਸਮ ਦੇ ਵਿੱਚ, ਇਹੋ ਜਿਹੇ ਮਾਹੌਲ ਦੇ ਵਿੱਚ ਕੀ ਹੋ ਸਕਦਾ ਹੈ? ਇਹੋ ਜਿਹੇ ਮਾਹੌਲ 'ਚ ਇਹ ਹੋ ਸਕਦਾ ਹੈ ਕਿ ਸਿਨੇਮਾ ਉਹਨਾਂ ਚੀਜ਼ਾਂ ਨੂੰ ਕੈਰੀ ਕਰਕੇ ਅਗਲੀ ਜਨਰੇਸ਼ਨ ਤੱਕ ਲੈ ਕੇ ਜਾਵੇ। ਇਹ ਹੋਣਾ ਚਾਹੀਦਾ। ਸਾਡੀ ਜਨਰੇਸ਼ਨ ਅੱਜ ਮੋਬਾਈਲ ਦੇਖ ਸਕਦੀ ਹੈ, ਸਾਡੀ ਜਨਰੇਸ਼ਨ ਟੈਲੀਵਿਜ਼ਨ ਦੇਖ ਸਕਦੀ ਹੈ, ਚਾਹੇ ਘੱਟ ਦੇਖਦੀ ਹੈ, ਸਿਨੇਮਾ ਦੇਖ ਲੈਂਦੀ ਹੈ, ਚਾਹੇ ਮੋਬਾਈਲਾਂ ਤੇ ਦੇਖੀ, OTT ਵੀ ਦੇਖ ਲੈਂਦੀ ਹੈ। ਸਾਡੇ ਵੱਡੇ ਸੀਗੇ, ਸਾਡੇ ਵੱਡੇ ਬਜ਼ੁਰਗ ਸੀਗੇ, ਉਹਨਾਂ ਨੇ ਕੀ ਕੀਤਾ, ਸਾਡੀਆਂ ਮਾਵਾਂ ਦਾਦੀਆਂ ਨੇ, ਸਾਡੀਆਂ ਨੇ ਕੀ ਕੀਤਾ, ਨਾਨੀਆਂ ਨੇ ਕੀ ਕੀਤਾ, ਬਹੁਤ ਸਾਰੀਆਂ ਚੀਜ਼ਾਂ ਜ਼ਿੰਦਗੀ ਦੀਆਂ ਮੋਰਲ ਵੈਲਿਊਜ਼ ਸੀਗੀਆਂ ਜਿਹੜੀਆਂ, ਉਹ ਸਾਨੂੰ ਤੁਰਦੇ ਫਿਰਦੇ ਸਮਝਾਤੀਆਂ। ਸਾਨੂੰ ਪਤਾ ਵੀ ਨਹੀਂ ਲੱਗਿਆ ਕਿ ਕਦੋਂ ਸਾਨੂੰ ਸਿਖਾ ਦਿੱਤੀਆਂ। ਪਰ ਜਦੋਂ ਸਾਡੀ ਵਾਰੀ ਆਈ ਆਪਣੇ ਬੱਚਿਆਂ ਨੂੰ ਸਿਖਾਉਣ ਦੀ, ਅਸੀਂ ਜਦੋਂ ਪੇਰੈਂਟਸ ਬਣੇ, ਅਸੀਂ ਜਦੋਂ ਮਾਪੇ ਬਣੇ, ਅਸੀਂ ਜਦੋਂ ਬੱਚਿਆਂ ਨੂੰ ਦੇਣੀ ਸੀ, ਉਦੋਂ ਸਾਡੇ ਹੱਥਾਂ ਵਿੱਚ ਮੋਬਾਈਲ ਆਇਆ, ਟੈਕਨੋਲੋਜੀ ਆਈ। ਅਸੀਂ ਗਲਤ ਨਹੀਂ ਕਹਿੰਦੇ ਇਹਨੂੰ, ਮੋਬਾਈਲ ਦੁਨੀਆ ਦੀ ਸਭ ਤੋਂ ਉੱਤਮ ਕਾਢ ਹੈ, ਪਰ ਇਹ ਤੁਹਾਨੂੰ ਯੂਜ਼ ਕਰਨਾ ਆਉਣਾ ਚਾਹੀਦਾ, ਵਰਤਣਾ ਆਉਣਾ ਚਾਹੀਦਾ। ਅੱਜ ਮੋਬਾਈਲ ਸਾਨੂੰ ਵਰਤ ਗਿਆ, ਟੈਕਨੋਲੋਜੀ ਵੀ ਸਾਨੂੰ ਵਰਤ ਗਈ, ਅਸੀਂ ਟੈਕਨੋਲੋਜੀ ਨੂੰ ਵਰਤਣਾ ਸੀਗਾ। ਸਾਨੂੰ ਇਹ ਲੱਗਿਆ, ਪੇਰੈਂਟਸ ਫਿਗਰ ਲੋਕ ਜਿਹਨੇ ਤੁਸੀਂ ਬੈਠੇ ਹੋ, ਸਾਨੂੰ ਇਹ ਲੱਗਿਆ ਕਿ ਜੇ ਅਸੀਂ ਇਹਦੇ ਨਾਲ ਨਾ ਟਾਈਮ ਸਪੈਂਡ ਕੀਤਾ ਤਾਂ ਅਸੀਂ ਸਮੇਂ ਤੋਂ ਪਿੱਛੇ ਰਹਿ ਜਾਾਂਗੇ, ਕਿ ਸਮਾਂ ਬਹੁਤ ਤੇਜ਼ੀ ਨਾਲ ਵਗ ਰਿਹਾ ਸੀ, ਅਸੀਂ ਸਮੇਂ ਤੋਂ ਪਿੱਛੇ ਰਹਿ ਜਾਾਂਗੇ। ਅਸੀਂ ਉਹਦੇ ਨਾਲ ਭੱਜ ਤਾਂ ਲਏ, ਸਮੇਂ ਨਾਲ ਦੌੜ ਤਾਂ ਲਾ ਲਈ, ਪਰ ਅਸੀਂ ਜਨਰੇਸ਼ਨ ਨੂੰ ਜਿਹੜਾ ਗਿਆਨ ਦੇਣਾ ਸੀ, ਉਹ ਤੋਂ ਜਨਰੇਸ਼ਨ ਵਾਂਝੀ ਰਹਿ ਗਈ। ਇਹੀ ਕਾਰਨ ਹੈ ਅੱਜ ਸਭ ਤੋਂ ਵੱਡਾ ਮਸਲਾ ਸਾਡੇ ਪਰਿਵਾਰਾਂ ਦੇ ਵਿੱਚ ਇਹ ਬਣਿਆ ਹੋਇਆ ਹੈ ਕਿ ਅਸੀਂ ਆਪਣੇ ਬੱਚਿਆਂ ਤੋਂ ਉਹ ਚੀਜ਼ ਦੀ ਡਿਮਾਂਡ ਕਰਦੇ ਹਾਂ, ਉਹ ਮੰਗ ਕਰਦੇ ਹਾਂ, ਬੱਚਿਆਂ ਤੋਂ ਉਹ ਚੀਜ਼ ਮੰਗਦੇ ਹਾਂ ਜਿਹੜੀ ਅਸੀਂ ਬੱਚਿਆਂ ਨੂੰ ਦਿੱਤੀ ਨਹੀਂ। ਸੋ ਮੈਨੂੰ ਲੱਗਦਾ ਸਿਨੇਮਾ ਇਹਨਾਂ ਚੀਜ਼ਾਂ ਨੂੰ ਕੈਰੀ ਕਰ ਸਕਦੇ। ਮਿਹਰਬਾਨੀ।